पंजाबी रेडियो यूएसए ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ यूएसए ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਾਂਗੇ। ਸਾਡੇ ਨਾਲ ਪੰਜਾਬ ਤੋਂ ਜੁੜਨਗੇ ਮਿੰਟੂ ਗੁਰਸਰੀਆ ਜੀ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਸਪਾਂਸਰਸ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 460 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼ ਆਇਲ ਚੇਂਜ ਕਰਨ ਵਾਲੇ, ਏਅਰ ਬ੍ਰੇਕਾਂ ਦਾ ਵੀ ਕੰਮ ਕਰਦੇ ਨੇ। ਸੰਪਰਕ ਕਰ ਸਕਦੇ ਹੋ ਨਿਮਾ ਸਹੋਤਾ ਦੇ ਨਾਲ। ਲੋਕੇਸ਼ਨ ਇਹਨਾਂ ਦੀ ਸੈਂਟਾਨੇਲਾ, 209 277 0113 ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 559 800 0590। ਜ਼ੈਂਡਰ ਗਰੁੱਪ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਘਰ ਲੈਣਾ ਜਾਂ ਘਰ ਨਾਲ ਜੁੜੀ ਕੋਈ ਵੀ ਡੀਲ ਕਰਨੀ ਹੈ, ਵੇਚਣਾ, ਖਰੀਦਣਾ ਜਾਂ ਹੋਮ ਲੋਨ ਲੈਣਾ ਤਾਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 855 905 2575। ਵੱਧਦੇ ਖਬਰਾਂ ਦੇ ਵੱਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ यूएसए ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਖਬਰਾਂ ਵੱਲ ਵਧ ਗਏ ਤੇ ਸੁਪਰੀਮ ਕੋਰਟ ਨੇ ਬਲਡੋਜ਼ਰ ਤਾਂ ਰੋਕਤਾ, ਪਰ ਖਬਰਾਂ ਕਈ ਹੋਰ ਵੀ ਅਹਿਮ ਨੇ, ਉਹਨਾਂ ਤੇ ਚਰਚਾ ਆਪਾਂ ਲਗਾਤਾਰ ਕਰਦੇ ਚੱਲਾਂਗੇ। ਜਿਹੜੀਆਂ ਖਬਰਾਂ ਅੱਜ ਦੀਆਂ ਨੇ ਉਹਨਾਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਕੇਜਰੀਵਾਲ ਬਾਬਤ ਖਬਰ ਆ ਰਹੀ ਹੈ ਕਿ ਉਹ ਦੂਜੇ ਰਾਜਾਂ ਵੱਲ ਵੀ ਸ਼ਿਫਟ ਹੋ ਰਹੇ ਨੇ ਜੀ। ਹਾਂ ਬਿਲਕੁਲ, ਬਲਡੋਜ਼ਰ ਦਾ ਜਿੱਥੋਂ ਤੱਕ ਤਾਲੁਕ ਆ ਕਿ ਇਹ ਤੇ ਖੁਦ ਮੈਨੂੰ ਲੱਗਦਾ ਕਿ ਬਲਡੋਜ਼ਰ ਦੇ ਹੇਠਾਂ ਆ ਚੁੱਕੇ ਆ, ਬੋਲਦੇ ਹੀ ਨਹੀਂ, ਕੁਛ ਕਦੇ ਨਹੀਂ, ਬਲਡੋਜ਼ ਕਰ ਦਿੱਤਾ ਗਿਆ ਹੈ ਸ਼ਾਇਦ ਇਹਨਾਂ ਨੂੰ ਵੀ, ਜਾਂ ਇਹਨਾਂ ਨੂੰ ਲੱਗਦਾ ਇਹ ਆ ਕਿ ਇਸ ਵਾਫਰ ਮੁੱਦੇ ਤੇ ਬੋਲਣ ਦੀ ਕੀ ਲੋੜ ਆ। ਪਰ ਬੋਲਣ ਲਈ ਅੱਜ ਕੱਲ ਜ਼ੁਬਾਨ ਚਾਹੀਦੀ ਆ। ਜ਼ੁਬਾਨ ਨੂੰ ਅੱਜ ਕੱਲ ਇਸਤੇਮਾਲ ਕੀਤਾ ਜਾਂਦਾ ਛਲਣ ਵਾਸਤੇ, ਨਾ ਕਿ ਬੋਲਣ ਵਾਸਤੇ। ਸੋ ਇਹ ਲੀਡਰਾਂ ਦੀ ਇੱਕ ਨਵੀਂ ਪਰਿਭਾਸ਼ਾ ਹੈ, ਲੀਡਰਸ਼ਿਪ ਦੀ ਇੱਕ ਨਵੀਂ ਵਿਆਖਿਆ ਹੈ। ਸੋ ਪ੍ਰਗਤੀਵਾਦੀ ਕਈ ਲੋਕ ਜਿਹੜੇ ਉਹ ਇਸੇ ਤਰ੍ਹਾਂ ਹੀ ਅੱਗੇ ਵਧਦੇ ਨੇ। ਖੈਰ, ਜਿੱਥੋਂ ਤੱਕ ਤਾਲੁਕ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ ਨਵੀਂ ਮੁਹਿੰਮ ਦਾ, ਨਵੀਂ ਮੁਹਿੰਮ ਤੇ ਉਹ ਚੱਲ ਗਏ ਨੇ ਕਰਨਾਟਕ ਨੂੰ। ਕਰਨਾਟਕ ਤਾਂ ਉਹ ਅੱਗੇ ਵੀ ਇੱਕ ਸ਼ਬਦ ਇਜਾਦ ਕੀਤਾ ਸੀ ਮੀਡੀਆ ਨੇ ਕਿ ਕਰਨਾਟਕ ਨਹੀਂ, ਕਰਨਾਟਕ। ਤਾਂ ਹੁਣ ਉੱਥੇ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆਏਗਾ, ਨੇੜਾ ਹੁੰਦਾ ਜਾਏਗਾ, ਤਿਵੇਂ ਤਿਵੇਂ ਕਰਨਾਟਕ ਦੇ ਵਿੱਚ ਇੱਕ ਕਰਨਾਟਕ ਵਾਲਾ ਕੰਮ ਜਿਹੜਾ ਪੂਰਾ ਚੱਲੇਗਾ। ਉਹ ਇਹਨਾਂ ਨੇ ਮੁਹਿੰਮ ਭਖਾ ਦਿੱਤੀ ਆ। ਉੱਥੇ ਜਾ ਕੇ ਜਿਹੜੀ ਇਹਨਾਂ ਨੇ ਬਿਆਨਬਾਜ਼ੀ ਕੀਤੀ ਆ ਉਹਦੇ ਵਿੱਚ ਮੁੱਖ ਤੌਰ ਤੇ ਕਿਸਾਨੀ ਮੁੱਦਾ ਉਭਾਰਿਆ ਕਿ 75 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਕਿਸਾਨਾਂ ਦਾ ਅੱਜ ਬੁਰਾ ਹਾਲ ਆ। ਦੇਸ਼ ਭਰ ਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। 4 ਤੇ ਇਹਨਾਂ ਦੇ ਸਟੇਟ ਦੇ ਵਿੱਚ ਹੀ ਕਰ ਗਏ 3 ਦਿਨਾਂ ਦੇ ਅੰਦਰ ਅੰਦਰ। ਪੰਜਾਬ ਦੇ ਵਿੱਚ ਇਹ ਵੀ ਵਿੱਚ ਸ਼ਾਮਲ ਕਰ ਲੈਂਦੇ ਇੱਕ ਨਿੱਕਾ ਜਿਹਾ ਨੋਟ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੁੰਦਾ। ਕਹਿੰਦੇ ਛੋਟਾ ਕਿਸਾਨ ਇੰਨੀ ਗਰੀਬੀ ਚ ਜਿਉਂਦਾ ਹੈ। ਦੇਸ਼ ਦੀ 45% ਦੀ ਆਬਾਦੀ ਖੇਤੀ ਤੇ ਨਿਰਭਰ ਆ। ਇਹ ਆਬਾਦੀ ਜੇਕਰ ਠਾਣ ਲਵੇ ਤਾਂ ਵੱਡੀ ਤੋਂ ਵੱਡੀ ਸਰਕਾਰ ਡੇਰ ਸਕਦੀ ਹੈ। ਰਾਵਣ ਦੀ ਤਰ੍ਹਾਂ ਕੇਂਦਰ ਸਰਕਾਰ ਵੀ ਘਮੰਡੀ ਹੈ। ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਕੀਤੇ। ਸਰਕਾਰ ਨੂੰ ਬੜਾ ਸਮਝਾਇਆ ਸੀ ਕਿਸਾਨਾਂ ਨਾਲ ਨਾ ਉਲਝੋ, ਪਰ ਸਰਕਾਰ ਨਹੀਂ ਮੰਨੀ। ਆਖਰ 13 ਮਹੀਨਿਆਂ ਦੇ ਸੰਘਰਸ਼ ਦੇ ਬਾਅਦ ਕਾਨੂੰਨ ਵਾਪਸ ਲੈਣੇ ਪਏ। ਮੈਂ ਕਿਸਾਨਾਂ ਦੇ ਸੰਘਰਸ਼ ਨੂੰ ਸਲਾਮ ਕਰਦਾ। ਅਸੀਂ ਵੀ ਸੰਘਰਸ਼ ਚੋਂ ਨਿਕਲੇ ਆ। ਇਹ ਕਹਿੰਦੇ ਸੀਗੇ ਕਿ ਆ ਜਾਓ ਮੈਦਾਨ ਚ, ਅਸੀਂ ਆ ਗਏ ਆ। ਨਹੀਂ ਤਾਂ ਅਸੀਂ ਮਾਤੜ ਬੰਦੇ ਸੀ, ਗਰੀਬ ਬੰਦੇ ਸੀ, ਛੋਟੇ ਆਦਮੀ ਸੀ, ਅਸੀਂ ਕਿੱਥੇ ਰਾਜਨੀਤੀ ਕਰਨ ਜਾਣਦੇ ਸਾਂ, ਵਗੈਰਾ ਵਗੈਰਾ। ਉਹ ਰਿਪੀਟ ਕਰ ਲਓ ਜਿਵੇਂ ਕੈਸਟ ਭਗਵੰਤ ਮਾਨ ਨੇ ਪਾਈ ਹੁੰਦੀ ਸੀ ਕੰਪੇਨ ਦੇ ਦੌਰਾਨ। ਬਸ ਉਹ ਸਿਰਫ ਤੇ ਸਿਰਫ ਜਾ ਕੇ ਸਟੇਟ ਬਦਲਦੀ ਆ, ਬਾਕੀ ਭਾਸ਼ਣ ਵੀ ਉਹਨਾਂ ਦੇ। ਇਹਨਾਂ ਨੇ ਕਿਸਾਨੀ ਮੁੱਦਾ ਉਭਾਰਿਆ। ਤਾਂ ਕਿਸਾਨੀ ਮੁੱਦਾ ਉਭਾਰਨ ਦੇ ਨਾਲ ਨਾਲ ਇਹ ਵੀ ਵੇਖਣ ਦੀ ਜ਼ਰੂਰਤ ਹੈ ਕਿ ਇਹਨਾਂ ਦੀ ਇੱਥੇ ਸਟੇਟ ਦੇ ਵਿੱਚ 2000 ਡਿਫਾਲਟਰ ਕਿਸਾਨਾਂ ਦੇ ਵਾਰੰਟ ਨਿਕਲ ਚੁੱਕੇ ਆ, ਜਿਹਦੇ ਤੇ ਅੱਜ ਜਿਹੜੇ ਹੈਗੇ ਆ ਚੀਮਾ ਸਾਹਿਬ ਫਾਈਨੈਂਸ ਮਹਿਕਮਾ ਵੀ ਜਿਨ੍ਹਾਂ ਦੇ ਕੋਲ ਆ, ਉਹਨਾਂ ਨੇ ਅੱਜ ਜਾ ਕੇ ਕਿਤੇ ਕਿਹਾ ਨਹੀਂ 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 ਜੀ, ਉਹ ਸਾਡੀ ਸਰਕਾਰ ਵੇਲੇ ਦੀ, ਉਹ ਪਿਛਲੀ ਸਰਕਾਰ ਵਾਰੰਟ ਕੱਢ ਗਈ ਸੀ, ਅਸੀਂ ਤੇ ਬਸ ਮਾੜੀ ਮੋਟੀ ਕਾਰਵਾਈ ਕੀਤੀ, ਹੁਣ ਇਹਦੇ ਤੇ ਰੋਕ ਲਾ ਦਿੱਤੀ ਹੈ। ਇੱਕ ਪਾਸੇ ਵਾਰੰਟ ਨਿਕਲ ਰਹੇ ਆ, ਦੂਜੇ ਪਾਸੇ ਕੁਦਰਤ ਵਾਰੰਟ ਕੱਢ ਰਹੀ ਆ ਕਿਸਾਨਾਂ ਦੇ।
ਤੂੜੀ ਬਣਾਉਣ ਵਾਲੀ ਪਈ, ਉਤੋਂ ਫੇਰ ਮੀਂਹ ਆ ਗਿਆ, ਝੱਖੜ ਹਨੇਰੀ, ਸਾਰਾ ਕੁਝ ਚੱਲੀ ਜਾਂਦਾ। ਸੋ ਇੱਕ ਪਾਸੇ ਕਿਸਾਨਾਂ ਤੇ ਜਾ ਕੇ ਰਾਜਨੀਤੀ ਹੋਣ ਲਈ ਆ, ਦੂਸਰੇ ਪਾਸੇ ਕਿਸਾਨਾਂ ਦੇ ਮੁੱਦਿਆਂ ਤੇ ਇੱਥੇ ਦੇਖੋ ਕਿ ਧਰਨੇ ਮੁਜ਼ਾਹਰਿਆਂ ਦੀ ਤਿਆਰੀ ਹੋ ਰਹੀ ਹੈ। ਕਦੇ ਲਾਠੀ ਚਾਰਜ ਹੋ ਗਿਆ ਲੰਬੀ ਦੇ ਵਿੱਚ, ਕਦੇ ਉਗਰਾਹਾਂ ਵਾਲੇ ਧਰਨਾ ਲਾਉਂਦੇ ਆ ਕਿ ਸਾਡਾ ਮੁਆਵਜ਼ਾ ਦੇਵੋ, ਕਦੇ ਜਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਹਿਰਾਸਤ ਦੇ ਵਿੱਚੋਂ ਬੰਦੇ ਛਡਾਉਂਦੇ ਆ। ਤਾਂ ਇੱਕ ਪਾਸੇ ਆਹ ਹਾਲ ਹੈ, ਦੂਸਰੇ ਪਾਸੇ ਆਹ ਮਿਸਾਲ ਆ। ਖੈਰ ਰਾਜਨੀਤੀ ਇਸੇ ਚਾਲੇ ਚੱਲਦੀ ਆ, ਰਾਜਨੀਤੀ ਇਸੇ ਤਰ੍ਹਾਂ ਹੀ ਅੱਗੇ ਵੱਧਦੀ ਆ। ਬਾਕੀ ਬਈ ਤੁਹਾਨੂੰ ਪਤਾ ਹੀ ਹੈ ਕਿ ਰਾਜਨੀਤੀ ਦਾ ਜਿਹੜਾ ਹਾਲ ਆ, ਕਿਸੇ ਨੇ ਕਹੇ ਜਿਹਦੇ ਹੱਥ ਡੋਈ ਉਹਦਾ ਸਭ ਕੋਈ, ਬਸ ਜਿਹਦੇ ਹੱਥ ਸੱਤਾ ਆ ਜਾਂਦੀ ਆ ਉਹ ਫਿਰ ਮਾੜਾ ਮੋਟਾ ਰਾਜਨੀਤੀ ਦੇ ਵਿੱਚ ਅੱਗੇ ਇਸ ਤਰ੍ਹਾਂ ਹੀ ਵੱਧਦਾ ਜੀ। ਅੱਜ ਮਿੰਟੂ ਜੀ ਅਗਲੇ ਮਸਲੇ ਦੀ ਗੱਲ ਕਰੀਏ, ਗੱਲ ਇਹਨਾਂ ਦੇ ਨਾਲ ਹੀ ਜੁੜਦੀ ਹੈ। ਗੱਲ ਕਰੀਏ ਹਲਕਾ ਲਾਂਬਾ ਦੀ। 26 ਅਪ੍ਰੈਲ ਨੂੰ ਦੱਸਦੇ ਵੀ ਪੰਜਾਬ ਪੁਲਿਸ ਸਾਹਮਣੇ ਹੁਣ ਪੇਸ਼ ਹੋਣਾ ਹਲਕਾ ਲਾਂਬਾ ਨੇ। ਹਾਂਜੀ ਦੇਖੋ, ਪੁਸ਼ਟੀ ਕਰ ਦਿੱਤੀ ਹੈ ਹਲਕਾ ਲਾਂਬਾ ਨੇ ਕਿ 26 ਤਰੀਕ ਨੂੰ ਮੈਂ ਆਵਾਂਗੀ। ਜ਼ੋਰਦਾਰ ਟਵੀਟ ਵੀ ਕੀਤਾ ਉਹਨੇ ਇਸ ਬਾਬਤ ਕਿ ਮੈਂ ਉਹਨਾਂ ਚੋਂ ਨਹੀਂ ਜੋ ਡਰ ਕੇ ਮਾਫੀ ਮੰਗ ਜਾਂਦੇ ਆ ਜਾਂ ਡਰ ਕੇ ਭੱਜ ਜਾਂਦੇ ਆ ਵਗੈਰਾ ਵਗੈਰਾ। ਉਹ ਗੱਲਾਂ ਸਾਰੀਆਂ ਉਹਨਾਂ ਨੇ ਕਹੀਆਂ ਨੇ ਕਿ ਦੇਖੋ ਜੀ ਮੈਂ ਤੇ ਆਵਾਂਗੀ। ਤਾਂ ਇਹਨਾਂ ਨੇ ਕਿਉਂਕਿ ਜੋ ਸਮਨਿੰਗ ਕੀਤੀ ਹੈ ਉਹਦੇ ਵਿੱਚ ਉਹ ਡੇਟ ਦਿੱਤੀ ਹੋਏਗੀ ਨਾ ਕਿ ਇੰਨੀ ਡੇਟ ਨੂੰ ਆ ਕੇ ਤੁਸੀਂ ਆਪਣਾ ਪੱਖ ਰੱਖੋ, ਤਾਂ ਇਹਨਾਂ ਨੇ ਆਪਣੀ ਪ੍ਰਤੀਕਿਰਿਆ ਉਸ ਬਾਬਤ ਦੇ ਦਿੱਤੀ ਆ। ਟਵੀਟ ਦੇ ਵਿੱਚ ਖੁਸ਼ੀ ਸ਼ਬਦਾਵਲੀ ਇੱਕ ਹੈ। ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਕਾਨੂੰਨੀ ਨੋਟਿਸ ਦੇ ਮੁਤਾਬਕ ਮੈਂ ਮੰਗਲਵਾਰ 26 ਅਪ੍ਰੈਲ ਨੂੰ ਸਵੇਰੇ 9 ਵਜੇ SIT ਦੇ ਸਾਹਮਣੇ ਪੇਸ਼ ਹੋਣ ਲਈ ਰੂਪਨਗਰ ਪੰਜਾਬ ਜਾਵਾਂਗੀ। ਤੇ ਨਾਲ ਉਹਨਾਂ ਨੇ ਕਿਹਾ ਮੈਂ ਜੋ ਕਿਹਾ ਉਸ ਤੇ ਖੜੂੰਗੀ, ਮੈਂ ਡਰਨ ਵਾਲੀ ਨਹੀਂ ਆ, ਨਾ ਹੀ ਮੈਂ ਆਮ ਆਦਮੀ ਪਾਰਟੀ ਵਾਂਗ ਡਰੱਗ ਮਾਫੀਆ ਤੋਂ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਡਰ ਕੇ ਘਰ ਬੈਠਣ ਵਾਲਿਆਂ ਚੋਂ ਆ। ਇਹਦਾ ਮਤਲਬ ਇਹ ਆ ਕਿ ਦੇਖੋ ਇਹ ਪੰਗਾ ਤੇ ਮੈਨੂੰ ਲੱਗਦਾ ਕਿ ਗਲਤ ਥਾਂ ਤੇ ਇਹਨਾਂ ਨੇ ਪਾ ਲਿਆ, ਕਿਉਂਕਿ ਹਲਕਾ ਲਾਂਬਾ ਇਹਨਾਂ ਦੀ ਰਗ ਰਗ ਤੋਂ ਵਾਕਫ ਆ। ਉਹ ਇਹਨਾਂ ਦੀ ਹੀ ਪੁਰਾਣੀ ਸਾਥੀ ਹੈ ਜੀ, ਇਹਨਾਂ ਦੇ ਵਿੱਚ ਹੀ ਰਹਿ ਕੇ ਗਈ ਆ। ਸੋ ਇਸ ਕਰਕੇ ਜਿਹੜਾ ਬੰਦਾ ਤੁਹਾਡਾ ਮਿੱਤਰ ਹੋ ਕੇ ਮੁੜ ਕੇ ਤੁਹਾਡਾ ਦੁਸ਼ਮਣ ਬਣਦਾ ਹੈ ਨਾ, ਉਹਦੇ ਤੋਂ ਥੋੜਾ ਜਿਹਾ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ। ਦੂਜੇ ਦੁਸ਼ਮਣਾਂ ਦੇ ਬਾਰੇ ਤੇ ਛੱਡ ਹੀ ਦਿਓ। ਸੋ ਇਸ ਕਰਕੇ ਇਹ ਜਿਹੜੇ ਇੱਕ ਦੂਜੇ ਦੇ ਸ਼ਰੀਕੇ ਚੋਂ ਹੈ, ਜਿੱਦਾਂ ਕਹਿ ਲਓ ਕਿ ਹੁਣ ਸੱਜਰੇ ਸ਼ਰੀਕ ਬਣੇ ਇੱਕ ਦੂਜੇ ਦੇ ਖਿਲਾਫ, ਚਾਹੇ ਕੁਮਾਰ ਵਿਸ਼ਵਾਸ ਹੋਵੇ, ਵੈਸੇ ਤੇ ਨਵੀਨ, ਇਹ 5 ਕੇਸ ਸਨ, ਜ਼ਿਆਦਾਤਰ ਇਹਨਾਂ ਦੇ ਆਪਣੇ ਸਾਥੀ ਆ ਇਹਨਾਂ 5 ਕੇਸਾਂ ਦੇ ਵਿੱਚੋਂ। ਕੁਮਾਰ ਵਿਸ਼ਵਾਸ, ਨਵੀਨ, ਅਲਕਾ, ਇਹ ਸਾਰੇ ਇਹਨਾਂ ਦੇ ਵਿੱਚੋਂ ਹੀ ਨਿਕਲ ਕੇ ਗਏ ਨੇ। ਖੈਰ ਸਿੱਧੀ ਹੋ ਗਈ, ਹਲਕਾ ਲਾਂਬਾ ਕਹਿੰਦੀ ਮੈਂ ਆਉਂਗੀ। ਤਾਂ ਇਹ ਕਾਰਵਾਈ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ ਕਿ ਇਹ ਕਾਰਵਾਈ ਜਾਏਗੀ ਕੋਰਟ ਦੇ ਵਿੱਚ। ਅੱਗੇ ਤੇਜਿੰਦਰ ਬੱਗਾ ਚਲੇ ਗਿਆ ਸੀ, ਉਹ ਰਾਹਤ ਲੈ ਗਿਆ। ਉਸ ਤੋਂ ਬਾਅਦ ਨਵੀਨ ਚਲੇ ਗਿਆ, ਉਹਨੂੰ ਰਾਹਤ ਮਿਲ ਗਈ ਆ, ਕੋਰਟ ਨੇ ਸਟੇ ਕਰ ਦਿੱਤੇ ਆ ਸਾਰੇ ਸਮਨ ਵਗੈਰਾ। ਤੇ ਜੇ ਇਹ ਹਲਕਾ ਲਾਂਬਾ ਵੀ ਚਲੇ ਜਾਂਦੀ ਹੈ ਤਾਂ ਮੈਨੂੰ ਲੱਗਦਾ ਇਹਨੂੰ ਵੀ ਸਟੇ ਹੋ ਜਾਣਾ ਆ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਹਾਲ ਦੀ ਘੜੀ ਕੋਈ ਐਸਾ ਮੈਨੂੰ ਨਹੀਂ ਲੱਗਦਾ ਕਿ ਬੜਾ ਵੱਡਾ ਕੋਈ ਘਟਨਾਕ੍ਰਮ ਵਾਪਰਨ ਜਾ ਰਿਹਾ ਵਾ। ਤਾਂ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ ਅੱਜ ਕਾਂਗਰਸ ਕਮੇਟੀ ਨੇ ਪੱਤਰ ਲਿਖਿਆ ਹੈ DGP ਨੂੰ। ਇਹ ਵੀ ਇੱਕ ਵੇਖਣਯੋਗ ਗੱਲ ਹੋਏਗੀ। ਹਲਕਾ ਲਾਂਬਾ ਤੇ ਡਾਕਟਰ ਕੁਮਾਰ ਵਿਸ਼ਵਾਸ ਖਿਲਾਫ ਦਰਜ FIR ਨੂੰ ਰੱਦ ਕਰਨ ਲਈ ਭਾਵਰਾ ਨੂੰ ਪੱਤਰ ਲਿਖਿਆ ਇਹਨਾਂ ਨੇ, ਕਾਂਗਰਸ ਵਾਲਿਆਂ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਹੈ ਕਿ ਹਲਕਾ ਲਾਂਬਾ ਤੇ ਇਹਨਾਂ ਦੀ ਲੀਡਰ ਹੈਗੀ ਆ, ਕੁਮਾਰ ਵਿਸ਼ਵਾਸ ਆਫੀਸ਼ੀਅਲੀ ਇਹਨਾਂ ਦਾ ਲੀਡਰ ਨਹੀਂ ਹੈ। ਬਟ ਜਿਵੇਂ ਦੱਸਿਆ ਸੀਗਾ ਕਿ ਉਹਦੀ ਬੀਵੀ, ਕੁਮਾਰ ਵਿਸ਼ਵਾਸ ਦੀ ਬੀਵੀ ਰਾਜਸਥਾਨ ਲੋਕ ਸੇਵਾ ਕਮਿਸ਼ਨ ਦੇ ਵਿੱਚ ਬਤੌਰ ਮੈਂਬਰ ਲੈ ਲਈ ਗਈ ਸੀਗੀ। ਤਾਂ ਸਾਰਾ ਕੁਝ ਹੈ ਜਿਹੜਾ ਉਹ ਸਾਫ਼ ਆ। ਤੋ ਦੇਖਦੇ ਆ ਜੀ ਅੱਗੇ ਕੀ ਬਣਦਾ ਹੈ। ਇੰਟਰਸਟਿੰਗ ਹੈ ਕਹਾਣੀ ਇਹ ਵੀ, ਕਾਨੂੰਨੀ ਦਾ ਪੇਚ ਦੀ। ਅਰਵਿੰਦ ਕੇਜਰੀਵਾਲ ਵੀ ਪੂਰਾ ਜ਼ੋਰ ਲਾ ਰਿਹਾ ਹੈ ਕਿ ਜਿਹੜੇ ਸਾਥੀ ਆ ਇਹ ਬੋਲਦੇ ਆ ਥੋੜਾ ਜਿਹਾ, ਤੇ ਬੋਲਣ ਵਾਲੇ ਲੋਕ ਵੈਸੇ ਕੇਜਰੀਵਾਲ ਜੀ ਨੂੰ ਘੱਟ ਪਸੰਦ ਆ। ਉਹ ਕਹਿੰਦੇ ਆ ਕਿ ਥੋੜਾ ਘੱਟ ਬੋਲਣ, ਅਗਲੀ ਵਾਰੀ ਮਾੜਾ ਜਿਹਾ ਇਹਨਾਂ ਦਾ ਇੱਕ ਵਾਰੀ ਦੁੜਕੀ ਵਾਲਾ ਕੰਮ ਕਰਾ ਲਈਏ ਥੋੜਾ ਜਿਹਾ। ਜੀ। ਪੰਜਾਬ ਦੀਆਂ ਖਬਰਾਂ ਵੱਲ ਨੂੰ ਆਈਏ ਮਿੰਟੂ ਜੀ, ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਦੱਸਦੇ ਬਨਵਾਰੀ ਲਾਲ ਪ੍ਰੋਹਤ ਜੀ ਨਾਲ ਮੁਲਾਕਾਤ ਕੀਤੀ ਹੈ। ਤਾਂ ਦੇਖੋ ਇਹ ਗਏ ਨੇ, ਮੈਮੋਰੰਡਮ ਦੇ ਕੇ ਆਏ ਨੇ। ਇਹਦੇ ਵਿੱਚ ਜ਼ਿਆਦਾਤਰ ਤੇ ਦੇਖੋ ਇਹਨਾਂ ਨੇ ਆਪਣਾ ਜਿਹੜਾ ਫੋਕਸ ਰੱਖਿਆ ਗੱਲਬਾਤ ਦਾ ਬਾਹਰ ਆ ਕੇ, ਉਹ ਰੱਖਿਆ ਵਾ ਅਮਨ ਕਾਨੂੰਨ ਦੇ ਨਾਲ ਜੁੜਿਆ ਮਸਲਾ, ਜਿਹੜਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਪਰਿਸਥਿਤੀ ਹੈ ਇਸ ਵੇਲੇ, ਜਿਹੜੇ ਹਾਲਾਤ ਹੈਗੇ ਨੇ ਉਹ ਖਰਾਬ ਨੇ। ਇਸ ਤੋਂ ਇਲਾਵਾ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਵੀ ਲਿਆ ਕਿ ਤੇ ਰਬੜ ਦਾ ਗੁੱਡਾ ਬਣ ਗਿਆ, ਇਹਨੂੰ ਚਾਬੀ ਦੇ ਕੇ ਛੱਡ ਦਿੰਦੇ, ਇਹ ਨੱਚੀ ਜਾਂਦਾ ਹੈ। ਸੋ ਸਿੱਧਾ ਹਮਲਾ ਹੈ ਭਗਵੰਤ ਮਾਨ CM ਤੇ।
ਕਿ ਬਈ ਇਹ ਤੇ ਬਿਲਕੁਲ ਕਠਪੁਤਲੀ ਵਾਲਾ ਡਾਂਸ ਕਰ ਰਹੇ ਨੇ। ਤਾਂ ਖੈਰ ਦੇਖੋ ਮਸਲਾ ਇਹੀ ਹੈ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਅੰਗਰੇਜ਼ਾਂ ਦੇ ਪੰਜਾਬ ਆਉਣ ਦੀ ਤਾਂ ਗੱਲ ਛੱਡੋ, ਕਹਿੰਦੇ ਕਿ ਅਗਰ ਇਹੀ ਹਾਲਾਤ ਰਹੇ ਤਾਂ 3 ਕਰੋੜ ਪੰਜਾਬੀ ਵੀ ਪੰਜਾਬ ਛੋੜ ਕੇ ਭੱਜ ਜਾਣ, ਮਤਲਬ ਪੰਜਾਬ ਛੱਡ ਕੇ ਨਿਕਲ ਜਾਣਗੇ। ਐਸੀ ਤੇ ਕਿਹੜੀ ਗੱਲ ਆ, ਐਡੀ ਕਿਹੜੀ ਹਨੇਰੀ ਆਉਣ ਲੱਗੀ ਆ। ਪੰਜਾਬ ਛੱਡ ਕੇ ਜਾਣ ਵਾਲੇ ਠੀਕ ਹੈ ਜਾ ਸਕਦੇ ਆ, ਕੋਈ ਰੋਕਦਾ ਨਹੀਂ, ਪਰ ਪੰਜਾਬ 'ਚ ਰਹਿਣ ਵਾਲੇ ਵੀ ਹੈਗੇ ਨੇ ਤੇ ਉਹਨਾਂ ਨੂੰ ਇੱਥੋਂ ਕੌਣ ਉਠਾਏਗਾ, ਕੌਣ ਉਠਾਏਗਾ। ਇਹ ਐਸੇ ਹਾਲਾਤ ਅੱਗੇ ਵੀ ਆਏ ਨੇ, ਐਸੇ ਹਾਲਾਤ ਅੱਗੇ ਵੀ ਆਉਣਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਜਾ ਰਹੇ ਆ, ਉਹਨਾਂ ਨੇ ਬਿਜਲੀ ਤੇ ਵੀ ਘੇਰਿਆ ਕਿ ਪਿੰਡਾਂ ਦੇ ਵਿੱਚ ਸਿਰਫ 2-2 ਘੰਟੇ ਬਿਜਲੀ ਮਿਲ ਰਹੀ ਹੈ। ਮੁੱਦਾ ਠੀਕ ਆ ਇਹਨਾਂ ਦਾ ਕਿ ਬੁਰਾ ਹਾਲ ਆ, ਮੈਂ ਹੁਣ ਗੱਲ ਕਰ ਰਿਹਾ ਤਾਂ ਹੁਣ ਵੀ ਲਾਈਟ ਹੈ ਨਹੀਂ ਗੀ ਤੇ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਹੋਰ ਮੁੱਦੇ ਚੁੱਕੇ ਆ ਕਿ 15,000 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ, ਉਹ ਕਿਵੇਂ ਪੂਰੀ ਹੋਏਗੀ। ਤੇ ਇਹੀ ਸਵਾਲ ਤੇ ਅਸੀਂ ਪਿਛਲੀ ਵਾਰ ਤੁਹਾਨੂੰ ਕਰਦੇ ਸਾਂ ਕਿ ਕਿੱਥੋਂ ਕਰੋਗੇ ਪੂਰੀ, ਜਦੋਂ ਤੁਸੀਂ ਵੱਡੀਆਂ ਵੱਡੀਆਂ ਫੜਾ ਮਾਰਦੇ ਸੀ, ਉਹੀ ਗੱਲਾਂ ਅਸੀਂ ਕਰਦੇ ਸੀ ਤੁਹਾਡੇ ਸਾਹਮਣੇ। ਅੱਜ ਉਹੀ ਗੱਲਾਂ ਤੁਸੀਂ ਕੈਚ ਕਰਕੇ ਕਰੀ ਜਾਂਦੇ ਹੋ। ਤੇ ਖੈਰ ਲਾਅ ਐਂਡ ਆਰਡਰ ਤੋਂ ਲੈ ਕੇ ਜਿਹੜੇ ਇਸ਼ਤਿਹਾਰ ਨੇ, ਜਿਵੇਂ ਗੁਜਰਾਤੀ ਭਾਸ਼ਾ 'ਚ ਦਿੱਤੇ ਸੀਗੇ ਇਸ਼ਤਿਹਾਰ ਭਗਵੰਤ ਮਾਨ ਹੋਰਾਂ ਨੇ, ਉਸ ਮੁੱਦੇ ਨੂੰ ਚੱਕਿਆ, ਪੁਲਿਸ ਵਾਲੇ ਮੁੱਦੇ ਨੂੰ ਚੁੱਕਿਆ, SYL ਦੇ ਮੁੱਦੇ ਨੂੰ ਚੁੱਕਿਆ। ਤਾਂ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਬੜੇ ਚੁਣ ਕੇ ਨਿਸ਼ਾਨੇ ਲਾਏ। ਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੱਲ ਜਿਹੜੇ ਖਬਰਾਂ ਵਾਲੇ ਰੌਲਾ ਪਾਉਂਦੇ ਆ ਕਿ ਰਾਜਾ ਵੜਿੰਗ ਦੀ ਤਾਜਪੋਸ਼ੀ ਹੈ, ਵੈਸੇ ਡੈਸਕ ਤੇ ਬੈਠੇ ਪਤਾ ਨਹੀਂ ਕੀ ਖਾਂਦੇ ਨੇ, ਉਹ ਤਾਜਪੋਸ਼ੀ ਕਾਹਦੀ ਹੈ। ਇੱਕ ਤੇ ਹੈਗਾ ਵੀ ਅਲਾਦੀਨ ਖਿਲਜੀ ਬੈਠਣ ਲੱਗਾ ਰਾਜ ਤੇ ਤਖਤ ਤੇ ਬੈਠਣ ਲੱਗਾ ਵਾ, ਉਹ ਤੇ ਵਿਚਾਰਾ ਉਹ ਪ੍ਰਧਾਨਗੀ ਸਾਂਭੇਗਾ ਜਿਸ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਦਾ ਪ੍ਰਧਾਨ ਵਾਸ਼ਰੂਮ ਜਾਣ ਲੱਗਿਆ ਵੀ ਦੂਜੇ ਨੂੰ ਕਹਿ ਕੇ ਜਾਂਦਾ ਕਿ ਧਿਆਨ ਰੱਖੀ ਤੀਜਾ ਨਾ ਕੇ ਲੈ ਜਾਵੇ। ਜੀ ਸਹੀ ਆ ਪਰਿਸਥਿਤੀ ਹੈ। ਸੋ ਇਸ ਕਰਕੇ ਤਾਜਪੋਸ਼ੀ ਤੇ ਉਹਨੂੰ ਪੁੱਛਿਆ ਤੁਸੀਂ ਤਾਜਪੋਸ਼ੀ ਤੇ ਜਾਓਗੇ, ਤੇ ਉੱਥੇ ਉਹ ਗੋਲਮੋਲ ਜੀ ਗੱਲ ਰੋੜ ਗਿਆ, ਮਤਲਬ ਕਿ ਕੋਈ ਸਪਸ਼ਟ ਜਵਾਬ ਦੇ ਕੇ ਸਿੱਧੂ ਨਹੀਂ ਗਿਆ। ਤਾਂ ਸਿੱਧੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਜਿਹੜਾ ਉਹਨਾਂ ਦਾ ਛੋਟਾ ਜਿਹਾ ਲਾਮ ਲਸ਼ਕਰ ਆ ਉਹ ਲੈ ਕੇ ਗਵਰਨਰ ਹਾਊਸ ਤੱਕ ਜਾਂਦੇ ਨੇ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੋ ਰਹੀ ਆ ਜਿਹੜੇ ਉਹ ਨਿਸ਼ਾਨਾ ਵੀ ਕੱਸਦੇ ਆ ਕਿ ਕਾਂਗਰਸ ਪਾਰਟੀ ਬੰਨੀ ਉੱਤੇ ਜਾਣਾ ਚਾਹੀਦਾ ਤੇ ਭੇਜਿਆ ਕਹਿੰਦੇ ਆ, ਪਰ ਆਪਣੀ ਕਪੈਸਿਟੀ 'ਚ ਤੁਰੇ ਫਿਰਦੇ ਆ। ਸਿੱਧੂ ਬਾਰੇ ਕਾਫੀ ਬੋਲਿਆ ਅੱਜ ਰੰਧਾਵਾ। ਤਾਂ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਕਹਿ ਆਏ ਆ ਕਿ ਭਾਈ ਮੈਂ ਜੇ ਅਲਕਾ ਲਾਂਬਾ ਆਏਗੀ ਤਾਂ ਮੈਂ ਨਾਲ ਜਾਵਾਂਗਾ। ਉਹ ਕਹਿਣ ਦਾ ਮਤਲਬ ਇਹ ਸੀ ਜੇ ਰਾਜਾ ਵੜਿੰਗ ਆਏਗਾ ਇੱਥੇ ਰਾਜ ਭਵਨ ਦੇ ਵਿੱਚ ਤੇ ਮੈਂ ਮਗਰ ਲੱਗਾਂਗਾ। ਰਾਜਾ ਵੜਿੰਗ ਨਹੀਂ ਆਇਆ, ਸਗੋਂ ਰਾਜਾ ਵੜਿੰਗ ਨੇ ਤੇ ਉਲਟਾ ਇਹ ਕਹਿ ਦਿੱਤਾ ਹੈ ਕਿ ਮੈਂ ਹੁਣ ਕਾਂਗਰਸ 'ਚ ਨਹੀਂ ਚੱਲਣੀ। ਤਾਂ ਹੁਣ ਦੇਖੋ ਮੈਂ ਤੂੰ ਇਹ ਅਸੀਂ ਬਣ ਕੇ ਚੱਲਦੀ ਹੈ ਕਿ ਜਾਂ ਫਿਰ ਤੂੰ ਮੈਂ ਹੀ ਰਹਿੰਦੀ। ਜੀ ਡੀਜੀਪੀ ਸਾਬਕਾ ਡੀਜੀਪੀ ਸਮੇਤ ਸੈਣੀ ਬਾਰੇ ਮਿੰਟੂ ਜੀ ਖਬਰ ਆ ਰਹੀ ਹੈ ਵੀ ਹਾਈ ਕੋਰਟ ਤੋਂ ਕੋਈ ਰਾਹਤ ਮਿਲ ਗਈ ਹੈ। ਦੇਖੋ ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀਗਾ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਗੱਲ ਕਹੀ ਗਈ ਸੀਗੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਇੱਕ ਬੜੀ ਲਮਸਮ ਜੀ ਰਾਹਤ ਦੇ ਦਿੱਤੀ ਗਈ ਹੈ, ਇਹ ਜਿਹੜੇ ਮਤਲਬ ਕਿ ਇਹਨਾਂ ਦੀ ਲੀਗਲ ਟੀਮ ਵਾਲੇ ਸੀ ਸਾਰੇ, ਕਿ ਜਿਸ ਤਰ੍ਹਾਂ ਇਹਨਾਂ ਨੂੰ ਇੱਕ ਥੋਕ ਦੇ ਵਿੱਚ ਰਾਹਤ ਦੇ ਦਿੱਤੀ ਆ ਇਲੈਕਸ਼ਨਾਂ ਦੇ ਨਤੀਜੇ ਤੀਕ ਜੀ, ਮਤਲਬ ਕਿ ਇਹਨਾਂ ਨੂੰ ਕੋਈ ਬੁਲਾ ਹੀ ਨਹੀਂ ਸਕਦਾ। ਅਰੇ ਉਹ ਕਹਿੰਦੇ ਕਿ ਇਹ ਕਿਹੜੀ ਗੱਲ ਹੈ ਭਾਈ ਕਿ ਜੇ ਕੋਈ ਮੁਕੱਦਮਾ ਦਰਜ ਕਰਨਾ, ਕਿਸੇ ਨੇ ਕੋਈ ਨਵਾਂ ਮੁਕੱਦਮਾ ਦਰਜ ਕਰਨਾ ਤੇ ਤੁਸੀਂ ਤਾਂ ਸਾਰਾ ਕੁਝ ਵਿੱਚ ਵਲੇਟ ਦਿੱਤਾ ਕਿ ਕੋਈ ਪੁੱਛ ਹੀ ਨਹੀਂ ਸਕਦਾ। ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਵਾਪਸ ਹਾਈ ਕੋਰਟ ਦੇ ਵਿੱਚ ਆ ਗਿਆ ਸੀਗਾ। ਤੇ ਇੱਥੇ ਇੱਕ ਚੀਜ਼ ਜਿਹੜੀ ਆ ਉਹ ਨੋਟੇਬਲ ਆ, ਬੜੀ ਇੱਕ ਕਹਿ ਲਓ ਕਿ ਅਲੋਕਾਰ ਜੀ ਗੱਲ ਨਜ਼ਰ ਆ ਰਹੀ ਆ ਕਿ ਆਮ ਆਦਮੀ ਪਾਰਟੀ ਨੇ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਇੱਕ ਵਿਸ਼ੇਸ਼ ਨਰਮੀ ਵਿਖਾਉਂਦਿਆਂ ਆਖਿਆ ਕਿ ਸਾਨੂੰ ਕਿਸੇ ਵੀ ਮਾਮਲੇ 'ਚ ਸੈਣੀ ਦੀ ਗ੍ਰਿਫਤਾਰੀ ਨਹੀਂ ਚਾਹੀਦੀ। ਇਹ ਵੱਡੀ ਗੱਲ ਹੈ। ਰਾਹਤ ਤਾਂ ਦੇਖੋ ਇੱਕ ਥਾਂ ਤੋਂ ਮਿਲ ਜਾਂਦੀ ਹੁੰਦੀ ਆ, ਦੂਜੀ ਥਾਂ ਤੋਂ ਰਾਹਤ ਟੁੱਟ ਵੀ ਜਾਂਦੀ ਆ। ਉਹ ਜਿਵੇਂ ਲਖੀਮਪੁਰ ਵਾਲੇ ਮਾਮਲੇ ਦੇ ਵਿੱਚ ਹੋਇਆ, ਸਾਰਾ ਕੁਝ ਹੁੰਦਾ ਹੈ। ਜਿਵੇਂ ਇੱਥੋਂ ਹਾਈ ਕੋਰਟ ਚੋਂ ਇਹਨਾਂ ਨੂੰ ਥੋਕ ਚੋਂ ਮਿਲੀ ਸੀਗੀ ਰਾਹਤ ਤੇ ਅੱਗੇ ਜਾ ਕੇ ਉਹ ਰਾਹਤ ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿ ਲਓ ਮਰੋੜ ਦਿੱਤੀ ਗਈ ਸੁਪਰੀਮ ਕੋਰਟ ਬੰਨਿਓ। ਇਹ ਸਾਰਾ ਕੁਝ ਤੇ ਚੱਲਦਾ ਰਹਿੰਦਾ। ਪਰ ਵੱਡੀ ਗੱਲ ਇਹ ਆ ਕਿ ਮੌਕੇ ਦੀ ਸਰਕਾਰ ਆ ਜਿਹੜੀ ਹੁਣ ਇਸ ਵੇਲੇ ਸਮੇਂ ਦੀ ਸਰਕਾਰ ਆ ਜਿਹੜੀ, ਉਹਨੂੰ ਲੱਗਦਾ ਹੈ ਕਿ ਸੁਮੇਧ ਸੈਣੀ ਦੀ ਕਿਸੇ ਵੀ ਮਾਮਲੇ 'ਚ ਅਰੈਸਟ ਲਾਜ਼ਮੀ ਹੈ। ਤਾਂ ਗੱਲ ਇਹ ਆ ਕਿ ਉਹ ਜਿਹੜੇ ਸੈਣੀ ਮੋਟਰਸ ਵਾਲਿਆਂ ਤੋਂ ਲੈ ਕੇ ਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਮਾਮਲੇ ਆ, ਉਹ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਸ਼ਤੇਦਾਰਾਂ ਵਾਲਾ ਮਾਮਲਾ ਹੋਵੇ, ਮਲਤਾਨੀ ਵਾਲਾ ਮਾਮਲਾ ਹੋਵੇ,
ਉਹਨਾਂ ਦੇ ਵਿੱਚ ਤੇ ਕਿਸੇ ਨੇ ਪੁੱਛਗਿੱਛ ਕੀ ਕਰਨੀ ਹੈ ਇਹਨਾਂ ਤੋਂ, ਬਲਕਿ ਆ ਜਿਹੜੇ ਆਮਦਨ ਤੋਂ ਵੱਧ ਇਹਨਾਂ ਨੇ ਅਸਾਸੇ ਆਪਣੇ ਬਣਾਏ ਆ ਜਾਂ ਹੋਰ ਕੋਠੀ ਵਾਲਾ ਰੌਲਾ, ਕਿਸੇ ਦੇ ਵਿੱਚ ਵੀ ਹਾਲ ਦੀ ਘੜੀ ਕਿਸੇ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਸਾਨੂੰ ਸੈਣੀ ਦੀ ਹਿਰਾਸਤ ਚਾਹੀਦੀ ਨਹੀਂ। ਇਹਦਾ ਮਤਲਬ ਹੈ ਕਿ ਕੱਲ ਨੂੰ ਜੇ ਕੋਈ ਬਣਦੀ ਹੈ, ਜਿਵੇਂ ਆਪਾਂ ਕਹਿ ਲਈਏ ਕਿ ਕੱਲ ਨੂੰ ਕੋਈ ਪਰਿਸਥਿਤੀ ਬਣਦੀ ਹੈ, ਖਾਸ ਤੌਰ ਤੇ ਜਿਹੜਾ ਕੋਟਕਪੂਰੇ ਦੇ ਵਿੱਚ ਹੋਇਆ, ਖਾਸ ਤੌਰ ਤੇ ਮੈਂ ਉਹਦਾ ਹੀ ਜ਼ਿਕਰ ਕਰੂੰਗਾ ਕਿ ਜੋ ਹੋਇਆ ਉਹਦੇ ਵਿੱਚ ਅਕਾਲੀ ਵੀ ਜਿਹੜੇ ਆ ਆਫ ਦੀ ਰਿਕਾਰਡ ਉਹ ਮੰਨਦੇ ਆ ਕਿ ਸਾਡਾ ਬੇੜਾ ਗਰਕ ਕਰਨ ਵਾਲਾ ਇਹ ਬੰਦਾ ਸੀ ਜੀ, ਸਾਡਾ ਬੇੜਾ ਇਹ ਕਰ ਗਿਆ। ਤੇ ਫਰਜ਼ ਕਰੋ ਕੱਲ ਨੂੰ ਉਹਦੇ ਚ ਚਾਹੀਦੀ ਹੈ, ਤੁਸੀਂ ਤਾਂ ਵੀ ਕਹੋਗੇ। ਅੱਜ ਇਹਨਾਂ ਦੇ ਐਡਵੋਕੇਟ ਜਰਨਲ ਨੇ ਇਹ ਗੱਲ ਜਾ ਕੇ ਕਹੀ ਹੈ। ਸੋ ਮੈਂ ਨਹੀਂ ਕਹਿ ਰਿਹਾ, ਕੋਟ ਨਹੀਂ ਕਰ ਰਿਹਾ, ਮੈਂ ਆਪਣੇ ਕੋਲੋਂ ਇਹ ਕੋਈ ਗੱਲ ਨਹੀਂ ਫੈਲਾ ਰਿਹਾ, ਬਲਕਿ ਮੀਡੀਆ ਦੇ ਵਿੱਚ ਆਇਆ ਕਿ ਅਨਮੋਲ ਰਤਨ ਜੀ ਨੇ ਜਾ ਕੇ ਉੱਥੇ ਇਹ ਗੱਲ ਕਹੀ ਹੈ ਕਿ ਭਾਈ ਸਾਨੂੰ ਕਸਟਡੀ ਨਹੀਂ ਚਾਹੀਦੀ। ਮੁੱਖ ਖਬਰ ਇਹੀ ਬਣਦੀ ਹੈ, ਨਾ ਕਿ ਰਾਹਤ ਸੈਣੀ ਨੂੰ ਮਿਲਦੀ ਆਈ ਆ, ਹੋ ਸਕਦਾ ਗਾਂ ਵੀ ਮਿਲਦੀ ਜਾਵੇ, ਪਰ ਇੱਕ ਮੌਕਾ ਇਹੋ ਜਿਹਾ ਵੀ ਆਵੇ ਕਿ ਜਿਹੜਾ ਇਹ ਰਾਹਤ ਆ ਦਾ ਐਂਡ ਹੋ ਜਾਵੇ ਇਹਦਾ ਕਿਤੇ ਨਾ ਕਿਤੇ ਜਾ ਕੇ। ਜੀ। ਤੇ ਗੱਲ ਕਰ ਲਈਏ ਬਿਕਰਮ ਸਿੰਘ ਮਜੀਠੀਆ ਦੀ, ਹੁਣ FIR ਰੱਦ ਕਰਨ ਦੀ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੈ, ਉਹਦੀ ਸੁਣਵਾਈ 26 ਅਪ੍ਰੈਲ ਨੂੰ ਹੈ ਮਿੰਟੂ ਜੀ। ਵੇਖੋ, ਮਜੀਠੀਆ ਵਾਲਾ ਮਸਲਾ ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀਗਾ ਕਿ ਮਜੀਠੀਆ ਜ਼ਮਾਨਤ ਲਈ ਨਹੀਂ ਜਾਏਗਾ ਸ਼ਾਇਦ, ਜੀ, ਤਾਂ ਮਜੀਠੀਆ ਜ਼ਮਾਨਤ ਲਈ ਗਿਆ ਵੀ ਨਹੀਂ। ਕਿਉਂ? ਕਿਉਂਕਿ ਜ਼ਮਾਨਤ ਮਿਲਣੀ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ। ਜ਼ਮਾਨਤ ਜੇ ਹਾਸਲ ਕਰ ਵੀ ਲਈ ਜਾਂਦੀ ਹੈ ਤਾਂ ਫਿਰ ਲਖੀਮਪੁਰ ਵਾਲਾ ਮਾਮਲਾ ਹੋ ਜਾਏਗਾ, ਉਤਲੀ ਕੋਰਟ ਦੇ ਵਿੱਚ ਚੈਲੰਜ ਹੋ ਸਕਦਾ ਆ ਕਿ NDPS ਇੰਨੀ ਰਿਕਵਰੀ, ਕੁਆਂਟਲਾਂ ਦੀ ਰਿਕਵਰੀ, 6000 ਕਰੋੜ ਦਾ ਡਰੱਗ ਰੈਕਟ ਦੀ ਫਲਾਂ ਤੇ ਉਹਦੇ ਵਿੱਚ ਬੇਲ ਦੇ ਦਿੱਤੀ ਗਈ ਆ, ਮਾਮਲਾ ਫਿਰ ਕਸੂਤਾ ਹੋ ਜਾਊ, ਮਾਮਲਾ ਜਿਹੜਾ ਗੜਬੜ ਹੋ ਜਾਊ। ਇਸ ਕਰਕੇ ਇਹਨਾਂ ਨੂੰ ਪਤਾ ਵਾ, ਕਿਉਂਕਿ ਇਹਨਾਂ ਦੇ ਕੋਲ ਮਾਹਰ ਵਕੀਲਾਂ ਦੀਆਂ ਟੀਮਾਂ ਹੁੰਦੀਆਂ ਨੇ, ਕੋਈ ਐ ਨਹੀਂ ਹੈ ਕਿ ਇਹ ਐਵੇਂ ਬਸ ਤੁੱਕੇ ਨਾਲ ਖੇਡਦੇ ਆ। ਸੋ ਇਹਨਾਂ ਦੇ ਕੋਲ ਬਹੁਤ ਵੱਡੀਆਂ ਟੀਮਾਂ, ਬਹੁਤ ਵੱਡੇ ਪੈਨਲ ਹੁੰਦੇ ਨੇ। ਇਸ ਕਰਕੇ ਮੈਂ ਕਹਿ ਰਿਹਾ ਵਾਂ ਕਿ ਹਾਲਾਤ ਪਹਿਲਾਂ ਹੀ ਦੱਸ ਰਹੇ ਸੀਗੇ ਕਿ ਮਜੀਠੀਆ ਜ਼ਮਾਨਤ ਲਈ ਨਹੀਂ ਜਾਏਗਾ। ਉਹ ਜਾਏਗਾ ਕਿ ਨਾ ਰਹੇ ਬਾਂਸ ਤੇ ਨਾ ਵੱਜੇ ਬਾਂਸਰੀ, ਕਿ ਜੜ ਨੂੰ ਜਾਇਆ ਜਾਵੇ। ਜੇ ਸੁਪਰੀਮ ਕੋਰਟ ਇਸ ਗੱਲ ਨੂੰ ਮੰਨ ਲੈਂਦੀ ਆ, ਜੇ ਇਸ ਗੱਲ ਤੇ ਸੁਪਰੀਮ ਕੋਰਟ ਸਹਿਮਤ ਹੋ ਜਾਂਦੀ ਹੈ ਕਿ ਇਹ ਮੁਕੱਦਮਾ ਹੀ ਨਹੀਂ ਬਣਦਾ, ਤਾਂ ਫਿਰ ਤਾਂ ਬਿਲਕੁਲ ਝਮੇਲਾ ਹੀ ਖਤਮ ਆ। ਤਾਂ ਹੁਣ ਇਸ ਮੁੱਦੇ ਤੇ 26 ਨੂੰ ਸੁਣਵਾਈ ਹੋਏਗੀ, ਤਾਂ ਬਿਲਕੁਲ ਇਹ ਗੱਲ ਸਪਸ਼ਟ ਆ। ਇਹ ਗੱਲ ਐ ਕਹਿ ਲਓ ਕਿ ਸ਼ੀਸ਼ੇ ਦੀ ਤਰ੍ਹਾਂ ਸਾਫ਼ ਆ ਕਿ ਮਜੀਠੀਆ ਜ਼ਮਾਨਤ ਵਾਸਤੇ ਨਾ ਜਾ ਕੇ, ਜੇ ਜਾਏਗਾ ਤਾਂ ਸਿੱਧਾ ਜਾਏਗਾ ਕਿ ਕੇਸ ਹੀ ਖਾਰਜ ਹੋ ਜਾਵੇ। ਹੁਣ ਕੇਸ ਕਿਸ ਵੇਲੇ ਲੱਗਦਾ, ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਤੇ ਬਾਈ ਸਮੇਂ ਦੇ ਗਰਭ ਦੇ ਵਿੱਚ ਆ, ਉਹਦੀ ਪ੍ਰੈਡਿਕਸ਼ਨ ਵੀ ਕਰਨੀ ਕੋਈ ਸਿਆਣਪ ਨਹੀਂ ਹੋਏਗੀ। ਕਿਉਂ? ਕਿਉਂਕਿ ਹਾਲੇ ਮਾਮਲਾ ਸੁਪਰੀਮ ਕੋਰਟ 'ਚ, ਉੱਥੋਂ ਸੁਣਵਾਈ ਹੋ ਕੇ ਫਿਰ ਨਿਕਲੇਗਾ, ਫਿਰ ਪਤਾ ਲੱਗੇਗਾ ਕਿ ਅੱਗੇ ਦੇ ਅਸਾਰ ਕੀ ਨੇ। ਜੀ ਮਿੰਟੂ ਜੀ, ਗੱਲ ਅਗਲੀ ਡੇਰਾ ਮੁਖੀ ਦੀ ਕਰੀਏ ਤੇ ਪ੍ਰੋਡਕਸ਼ਨ ਵਾਰੰਟ ਫਿਰ ਜਾਰੀ ਹੋ ਗਏ ਹੈ। ਹਾਂਜੀ, ਵੇਖੋ, ਅੱਗੇ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ ਸਨ ਤੇ ਉਹਨਾਂ ਵਾਰੰਟਾਂ ਤੇ ਕਿਤੇ ਨਾ ਕਿਤੇ ਰਾਹਤ ਮਿਲ ਗਈ ਸੀ। ਮੈਂ ਜਿਵੇਂ ਅੱਗੇ ਕਿਹਾ, ਉਹਨੂੰ ਫਿਰ ਰਿਪੀਟ ਕਰ ਦਿੰਦਾ ਕਿ ਰਾਹਤਾਂ ਮਿਲਦੀਆਂ ਹੁੰਦੀਆਂ ਨੇ ਕੋਰਟ ਦੇ ਵਿੱਚ। ਕਿਉਂਕਿ ਇੱਕ ਕਾਨੂੰਨੀ ਲੜਾਈ ਹੁੰਦੀ ਆ, ਕਿਸੇ ਧਿਰ ਨੂੰ ਰਾਹਤ ਮਿਲ ਜਾਂਦੀ ਆ, ਕਿਸੇ ਧਿਰ ਨੂੰ ਕਹਿ ਲਓ ਕਿ ਉਹ ਆਹਤ ਹੋਣ ਵਾਲੀ ਪਰਿਸਥਿਤੀ ਬਣ ਜਾਂਦੀ ਆ, ਤਾਂ ਪਰ ਇੱਕ ਮੌਕੇ ਤੇ ਆ ਕੇ ਉਹੀ ਰਾਹਤ ਫਿਰ ਟੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਹੈ, ਇਹਦੇ ਵਿੱਚ ਸਾਰਾ ਕੁਝ ਚੱਲਦਾ ਆ। ਪਰੰਤੂ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ, ਜਿਹੜਾ ਇਹ ਡੇਰਾ ਮੁਖੀ ਦੇ ਨਾਲ ਜੁੜਿਆ ਮਸਲਾ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਦੁਬਾਰ ਤੋਂ ਹਾਸਲ ਕਰ ਲਏ ਆ। ਇੱਕ ਤਰ੍ਹਾਂ ਨਾਲ ਪ੍ਰੋਡਕਸ਼ਨ ਵਾਰੰਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ ਕਸਟਡੀ ਦੇ ਵਿੱਚ ਆ, ABC ਕਿਸੇ ਵੀ ਕੇਸ ਦੇ ਵਿੱਚ ਆ, ਤਾਂ ਉਹਨੂੰ ਦੂਸਰੇ ਕੇਸ ਦੇ ਵਿੱਚ ਲਿਆਣਾ ਹੈ, ਤਾਂ ਉਹਨੂੰ ਕਹਿੰਦੇ ਆ ਪ੍ਰੋਡਕਸ਼ਨ ਵਾਰੰਟ। ਇਹ ਨਹੀਂ ਹੈਗਾ ਕਿ ਉਹ ਫਿਲਮ ਦੀ ਕੋਈ ਪ੍ਰੋਡਕਸ਼ਨ ਹਾਊਸ ਦੀ ਕੋਈ ਪੇਸ਼ਕਾਰੀ ਹੈ, ਐਸਾ ਕੁਝ ਨਹੀਂ ਹੁੰਦਾ। ਪ੍ਰੋਡਕਸ਼ਨ ਇੱਕ ਕਾਨੂੰਨੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ, ਪ੍ਰੋਡਕਸ਼ਨ ਵਾਰੰਟ। ਸੋ ਇਹ ਕਈ ਵਾਰ ਭੰਬਲ ਭੂਸਾ ਜਿਹਾ ਪੈ ਜਾਂਦਾ ਆ। ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ FIR ਦਰਜ ਹੋਈ ਹੈ, ਹਾਲਾਂਕਿ ਇਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ, ਇੱਕ FIR ਸੀਗੀ 63 ਨੰਬਰ, ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਜਿਹੜਾ ਜਾਰੀ ਹੋਇਆ ਸੀ, ਮੈਂ ਜਿਵੇਂ ਕਿਹਾ ਕਿ ਉਹਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਤਾਂ ਫਿਰ ਹੋਇਆ ਕੀ ਸੀਗਾ ਕਿ SIT ਨੂੰ ਸੁਨਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਕਰਨੀ ਪਈ ਸੀ। ਤਾਂ ਹੁਣ ਮਤਲਬ ਕਿ ਉਸ ਕੇਸ ਦੇ ਵਿੱਚ ਤਾਂ SIT ਨੇ ਕਹਿ ਦਿੱਤਾ ਜੋ ਵੀ ਜਾ ਕੇ ਕੋਰਟ ਦੇ ਵਿੱਚ ਕਹਿਣਾ ਸੀ,
ਇਹਨਾਂ ਨੇ ਕਿਹਾ ਸੀਗਾ ਜਾ ਕੇ ਕਿ ਭਾਈ ਉਹ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰਦਾ ਵਗੈਰਾ ਵਗੈਰਾ ਸਾਰੀਆਂ ਗੱਲਾਂ। ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਾ ਕੇ ਫਿਰ ਇਹ ਸਾਰਾ ਕੁਝ ਪੇਸ਼ ਕਰਦੇ ਆ ਕਿ ਸਾਨੂੰ ਹਿਰਾਸਤ ਚਾਹੀਦੀ ਹੈ ਜੀ, ਸਾਨੂੰ ਇਹ ਸਹਿਯੋਗ ਨਹੀਂ ਕਰਦਾ ਪੁੱਛਗਿੱਛ ਦੇ ਵਿੱਚ। ਇਹ ਹੁੰਦੇ ਨੇ, ਪੈਂਤੜੇ ਹੁੰਦੇ ਨੇ ਕਿਸੇ ਵੀ ਮਾਮਲੇ 'ਚ, ਕਿਉਂਕਿ ਉਦੋਂ ਇਹ ਸੀਗਾ ਕਿ ਕਾਂਗਰਸ ਦਾ ਰਾਜ ਸੀ ਤੇ ਕਾਂਗਰਸ ਚਾਹੁੰਦੀ ਸੀ ਇੱਕ ਵਾਰੀ ਇਹ ਬੰਦਾ ਹਿਰਾਸਤ ਦੇ ਵਿੱਚ ਆ ਜਾਏ ਤਾਂ ਕੁਛ ਨਾ ਕੁਛ ਅਸੀਂ ਕਹਿਣ ਜੋਗੇ ਬਣ ਜਾਈਏ। ਹੁਣ ਇਹ ਮਾਮਲਾ ਜਿਹੜਾ ਉਹ ਦੁਬਾਰ ਤੋਂ ਫਿਰ ਉਸੇ ਤਰ੍ਹਾਂ ਹੀ ਚੱਲੇਗਾ। ਤਾਂ ਉਹ ਮਾਮਲਾ ਜਿਵੇਂ ਮੈਂ ਕਿਹਾ ਕਿ ਉਹ ਤਾਂ ਹੋ ਗਿਆ ਫਾਰਗ ਆ। ਹੁਣ ਦੋ ਜਿਹੜੇ ਦੂਸਰੇ ਰਹਿ ਜਾਂਦੇ ਆ, ਦੂਸਰੇ ਕਿਹੜੇ ਦੋ ਰਹਿ ਜਾਂਦੇ? ਇੱਕ ਕਿ ਗੁਰੂ ਸਾਹਿਬ ਦੀ ਪਾਵਨ ਸਰੂਪ ਜਿਹੜੇ ਚੋਰੀ, ਉਹ ਇੱਕ ਮਾਮਲਾ ਉਹ ਹੋ ਗਿਆ। ਦੂਸਰਾ ਹੋ ਗਿਆ ਜਿਹੜੇ ਵਿਵਾਦਤ ਜਾਂ ਕਹ ਲਓ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗੇ ਸਨ। ਤਾਂ ਤੀਸਰਾ ਕੇਸ ਕਿਹੜਾ ਹੋ ਗਿਆ ਕਿ ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸਨ, ਬੇਹੁਰਮਤੀ ਕੀਤੀ ਗਈ ਸੀ। ਇਹ ਦੋ ਕੇਸ ਇਹ ਹੋ ਗਏ ਤੇ ਪਲੱਸ ਤੀਸਰਾ ਤਿੰਨ ਕੇਸ ਨੇ, ਇਹ ਅਲੱਗ-ਅਲੱਗ ਨੇ। ਤਾਂ ਕਈ ਵਾਰੀ ਰਲਗੋਬਾ ਜਿਹਾ ਬਣਾ ਦਿੰਦੇ ਆ ਸਾਡੇ ਮੀਡੀਆ ਵਾਲੇ, ਬੇਅਦਬੀ ਕੇਸ ਨਹੀਂ, ਇਹ ਤਿੰਨ ਅਲੱਗ-ਅਲੱਗ ਕੇਸ ਨੇ। ਤਾਂ ਫਿਰ ਉਹ ਇੱਕ ਕੇਸ ਦੇ ਵਿੱਚ ਤਾਂ ਸਾਰਾ ਕੁਝ ਹੋ ਗਿਆ ਇੱਕ ਵਾਰੀ, ਕਿਉਂਕਿ ਉਹ ਮਾਮਲਾ ਹਾਈ ਕੋਰਟ ਦੇ ਕਹਿ ਲਓ ਜ਼ੇਰੇ ਨਜ਼ਰ ਹੈ ਤੇ ਉਹਦੇ ਵਿੱਚ ਤੇ ਕੁਝ ਵੀ ਨਹੀਂ ਨਵਾਂ। ਤਾਂ ਇੱਥੇ ਜਿਹੜੇ ਦੋ ਦੂਸਰੇ ਆ ਇਹਨਾਂ ਨੇ ਉਹਦੇ ਚੋਂ ਜਿਹੜਾ ਕਹਿ ਲਈਏ ਕਿ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ। ਹੁਣ ਦੇਖਣਾ ਇਹ ਹੋਏਗਾ ਕਿ ਕੀ ਡੇਰਾ ਫਿਰ ਚੈਲੰਜ ਕਰਦਾ ਇਹਨੂੰ। ਇਹ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ ਦੋ ਕੇਸਾਂ 'ਚ, ਕਿ ਇਹਨੂੰ ਚੈਲੰਜ ਕੀਤਾ ਜਾਂਦਾ? ਜੇ ਚੈਲੰਜ ਕੀਤਾ ਜਾਂਦਾ ਕਿ ਹਾਈ ਕੋਰਟ ਫੇਰ ਸਟੇ ਦੇਗਾ, ਜੇ ਸਟੇ ਦੇਗਾ ਤਾਂ ਕੀ ਫੇਰ ਸੁਨਰੀਆ ਜੇਲ੍ਹ ਦੇ ਵਿੱਚ ਜਾਣਗੇ? ਤਾਂ ਕਾਫੀ ਦਿਲਚਸਪ ਹੈ ਇਹ ਵੀ ਇੱਕ ਕਾਰਵਾਈ ਜਿਹੜੀ ਚੱਲਦੀ ਪਈ। ਜੀ ਤੇ ਜਾਂਦੇ ਜਾਂਦੇ ਕਿਸਾਨੀ ਦੀ ਗੱਲ ਕਰ ਲਈਏ। ਵੈਸੇ ਤਾਂ ਤੁਸੀਂ ਕੇਜਰੀਵਾਲ ਜੀ ਦੀ ਗੱਲ ਕੀਤੀ ਹੋਈ ਆ, ਪਰ ਕਣਕ ਦੀ ਚੁਗਾਈ ਨਾ ਹੋਣ ਕਰਕੇ ਆੜ੍ਹਤੀਏ ਪਰੇਸ਼ਾਨ ਸੀਗੇ ਤੇ ਉਹਨਾਂ ਨੇ ਏਡੀਸੀ ਨੂੰ ਤੇ ਡੀਐਸਐਫ ਨੂੰ ਦਫ਼ਤਰ ਦੇ ਵਿੱਚ ਬੰਦ ਬਣਾ ਲਿਆ। ਹਾਂਜੀ ਦੇਖੋ, ਬੰਦੀ ਬਣਾਉਣਾ ਜਾਂ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ, ਪਰ ਹੁਣ ਕਰੀਏ ਕੀ? ਸਾਰਾ ਕੁਝ ਹੁੰਦਾ ਜਦੋਂ ਕੋਈ ਅੱਕਿਆ ਹੁੰਦਾ ਬੰਦਾ। ਮੈਂ ਅੱਗੇ ਕਹਿੰਦਾ ਕਿ ਹਾਈਵੇ ਰੋਕਣਾ ਗਲਤ ਹੈ, ਅਸੀਂ ਵੀ ਕਹਿ ਦਿੰਦੇ ਹਾਈਵੇ ਰੋਕਣਾ ਗਲਤ ਹੈ, ਪਰ ਕੀ ਕਦੇ ਅਸੀਂ ਉਸ ਬੰਦੇ ਨੂੰ ਜ਼ਿੰਮੇਵਾਰ ਠਹਿਰਾਇਆ ਜਿਹਦੇ ਕਰਕੇ ਹਾਈਵੇ ਉੱਤੇ ਬੰਦੇ ਆਉਂਦੇ? ਸਹੀ ਹੈ, ਬਿਲਕੁਲ। ਕਦੇ ਉਸ ਬੰਦੇ ਨੂੰ ਜ਼ਿੰਮੇਵਾਰ ਗਿਣਿਆ ਹੀ ਨਹੀਂ ਜਾਂਦਾ, ਜ਼ਿੰਮੇਵਾਰ ਠਹਿਰਾਇਆ ਹੀ ਨਹੀਂ ਜਾਂਦਾ। ਜਿੰਨਾ ਮਰਜ਼ੀ ਉਹ ਗੁਨੇਗਾਰ ਹੋਵੇ, ਅਧਿਕਾਰੀ ਜਿੰਨਾ ਮਰਜ਼ੀ ਨਲਾਇਕ ਹੋਵੇ, ਜਿੰਨਾ ਮਰਜ਼ੀ ਉਹ ਵੱਡਾ ਦੋਸ਼ੀ ਹੋਵੇ ਮਾਮਲੇ, ਤਾਂ ਪਰਚਾ ਉਹਨਾਂ ਤੇ ਕੀਤਾ ਜਾਂਦਾ ਜਿਹੜੇ ਵਿਚਾਰੇ ਜਾ ਕੇ ਦੁਖੀ ਹੋ ਕੇ ਹਾਈਵੇ ਤੇ ਬਹਿੰਦੇ ਆ ਕਿ ਤੁਸੀਂ ਹਾਈਵੇ ਬਲੌਕ ਕਰ ਦਿੱਤਾ। ਤਾਂ ਖੈਰ ਚਲੋ, ਇਹ ਇੱਕ ਰਸਮ ਹੁੰਦੀ ਹੈ ਤਾਂ ਅਸੀਂ ਕਹਿ ਦਿੰਦੇ ਕਿ ਨਹੀਂ ਯਾਰ ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਪਰ ਗੱਲ ਇਹ ਆ ਕਿ ਜਦੋਂ ਹੁਣ ਤੁਸੀਂ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਸੇ ਬੰਦਿਆਂ ਨੂੰ ਵੇਖੋਗੇ, ਫਸੇ ਹੋਏ ਇਉਂ ਆ ਕਿ ਇੱਕ ਪਾਸੇ ਕਣਕ ਦਾ ਝਾੜ ਘੱਟ ਆ, ਦੂਸਰੇ ਪਾਸੇ ਬੈਂਕ ਜਿਹੜੇ ਵਾਰੰਟ ਕੱਢੀ ਬੈਠੇ ਆ, ਤੀਸਰੇ ਪਾਸੇ ਆ ਕਿ ਰੱਬ ਆ ਜਿਹੜਾ ਕੁਦਰਤ ਜਿਹਨੂੰ ਕਹਿ ਲਈਏ ਕਿ ਭਾਈ ਉਹ ਵਾਰੰਟ ਕੱਢੀ ਬੈਠੀ ਆ। ਫਿਰ ਚੌਥੇ ਪਾਸੇ ਇਹ ਆ ਕਿ ਜੇ ਕਣਕ ਵਿਕੀ ਆ ਤੇ ਕਣਕ ਅੱਗੋਂ ਤੁੱਲ ਕੇ ਚੁੱਕੀ ਨਹੀਂ ਜਾਂਦੀ। ਜਦ ਤੱਕ ਬਈ ਤੁਸੀਂ ਉੱਥੋਂ ਕਣਕ ਤੋਂ ਵਿਹਲੇ ਨਹੀਂ ਹੁੰਦੇ ਘਰ ਨਹੀਂ ਆਇਆ ਜਾ ਸਕਦਾ। ਇਸ ਕਰਕੇ ਸਮੱਸਿਆ ਤੇ ਇਹ ਘਟਨਾ ਜਿਹੜੀ ਹੈਗੀ ਆ ਇਹ ਭਿੱਖੀਵਿੰਡ ਤਹਿਤ ਆ। ਜੇ ਆਪਾਂ ਸਾਰੀ ਘਟਨਾ ਨੂੰ ਦੇਖੀਏ, ਮਾਰਕੀਟ ਕਮੇਟੀ ਜਿਹੜੀ ਭਿੱਖੀਵਿੰਡ ਆ ਉਹਦੇ ਤਹਿਤ ਮੰਡੀਆਂ ਦੀ ਇਹ ਸਮੱਸਿਆ ਹੈ। ਆੜ੍ਹਤੀਆਂ ਨਾਲ ਇਹ ਮੀਟਿੰਗ ਰੱਖੀ ਗਈ ਸੀ, ਜਿਸ ਤੋਂ ਬਾਅਦ ਆੜ੍ਹਤੀਆਂ ਵੱਲੋਂ ਵੱਡੀ ਪੱਧਰ ਤੇ ਇਹ ਜਿਹੜਾ ਮਤਲਬ ਕਿ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਸਾਰਾ ਕੁਝ ਹੋਇਆ, ਜਿਹੜਾ ਦਫ਼ਤਰ ਦੇ ਵਿੱਚ ਉਹਨਾਂ ਨੂੰ ਘੇਰਾ ਪਾ ਲਿਆ ਗਿਆ। ਠੀਕ ਨਹੀਂ ਹੈ, ਪਰ ਗੱਲ ਇਹ ਹੈ ਕਿ ਕਿਸਾਨ ਹੋਣ ਜਾਂ ਆੜ੍ਹਤੀ ਹੋਣ, ਕਿਉਂਕਿ ਐਤਕੀ ਆੜ੍ਹਤੀਏ ਦਾ ਵੀ ਨੁਕਸਾਨ ਹੈ ਨਾ। ਮੈਂ ਜਿਵੇਂ ਰਾਤੀ ਦੱਸਿਆ ਸੀਗਾ ਇੰਡੀਆ ਦੇ ਸਾਰੀ ਰਾਤੀ ਕਿ ਆੜ੍ਹਤੀਏ ਦਾ ਜੇ ਮੰਨ ਲਓ ਉਤਪਾਦਨ ਘਟਿਆ ਤਾਂ ਉਹਦਾ ਵੀ ਕਮਿਸ਼ਨ ਘਟ ਗਿਆ। ਦੂਜੀ ਸਮੱਸਿਆ ਕਿ ਲਿਫਟਿੰਗ ਨਹੀਂ ਹੋ ਰਹੀ, ਤਾਂ ਫਿਰ ਉਹਦੇ ਵਾਸਤੇ ਜ਼ਰੂਰੀ ਵਿਪਤਾ ਹੁੰਦੀ ਹੈ ਕਿ ਜਦੋਂ ਤੱਕ ਮਾਲ ਨਹੀਂ ਚੁੱਕਿਆ ਜਾਏਗਾ ਉਦੋਂ ਤੱਕ ਤੇ ਫਿਰ ਸਾਰਾ ਕੁਝ ਉਹਦੇ ਹੱਥ ਵਸਿਆ। ਤੇ ਅੱਜ ਕੱਲ ਤੁਹਾਨੂੰ ਪਤਾ ਤਰਪਾਲਾਂ ਵਗੈਰਾ ਸ਼ੈਡਾਂ ਜਿਹੜੀਆਂ ਨੇ ਉਹ ਸਾਰੀਆਂ ਨਹੀਂ ਹੈਗੀਆਂ, ਪ੍ਰੋਪਰ ਪ੍ਰਬੰਧ ਨਹੀਂ ਹੈਗਾ। ਤੇ ਉਹੀ ਗੱਲ ਹੋ ਗਈ ਹੈ। ਖੈਰ ਚੁਕਾਈ ਤੇਜ਼ ਹੋਣੀ ਚਾਹੀਦੀ ਹੈ। ਹੁਣ ਤੇ ਵੀਟ ਦਾ ਕਣਕ ਦਾ ਕੋਈ ਰੌਲਾ ਹੀ ਨਹੀਂ ਹੈਗਾ। ਸੰਸਾਰ ਭਰ ਦੇ ਵਿੱਚ ਮੰਗ ਹੈ ਵੀਟ ਦੀ, ਕਣਕ ਦੀ। ਕੌਮਾਂਤਰੀ ਪੱਧਰ ਤੇ ਐਗਰੀਮੈਂਟ ਹੋ ਰਹੇ ਆ, ਇਹਨਾਂ ਦੇ ਵਪਾਰੀ ਜਿਹੜੇ ਆ ਉਹ ਹਰਿਆਣੇ ਚ ਵਾਜਾਂ ਪੈ ਮਾਰਦੇ ਆ ਕਿ ਇੱਧਰ ਆ ਜਾਓ, 100 ਰੁਪਇਆ ਸਾਥੋਂ ਵੱਧ ਲੈ ਲਓ। ਸੋ ਕਣਕ ਦਾ ਤਾਂ ਰੌਲਾ ਹੀ ਕੋਈ ਨਹੀਂ। ਫਿਰ ਸਮੱਸਿਆ ਕਿੱਥੇ ਹੈ? ਲੋਕਲ ਲੈਵਲ ਤੇ ਅਫਸਰਾਂ ਨੂੰ ਆਪ ਹੀ ਦੇਖਣੀ ਚਾਹੀਦੀ ਹੈ। ਠੀਕ ਹੈ, ਅਸੀਂ ਕਹਿ ਦਿੰਦੇ ਕਿ ਨਹੀਂ ਬੰਦੀ ਬਣਾਇਆ ਜਾਣਾ ਚਾਹੀਦਾ, ਪਰੰਤੂ ਤੁਹਾਨੂੰ ਵੀ ਤੇ ਬਾਹਰ ਨਿਕਲ ਕੇ ਵੇਖਣਾ ਚਾਹੀਦਾ ਨਾ ਕਿ ਕਿਹੜੀ ਮੰਡੀ 'ਚ ਕਿਹੜੀ ਸਮੱਸਿਆ ਆ ਰਹੀ ਹੈ। ਭਾਈ ਜਦੋਂ ਭਾਰਤ ਸਰਕਾਰ ਚੱਕੀ ਜਾਂਦੀ ਹੈ ਸਾਰਾ ਕੁਛ ਆ, ਕਿੱਥੇ ਸਮੱਸਿਆ ਹੈ? ਤਾਂ ਉਸ ਸਮੱਸਿਆ ਦਾ ਨਿਵਾਰਨ ਕਰੋ। ਦਿਨ ਤੇ 5-7 ਆ, ਜੇ ਝੁੱਟੀ ਮਾਰ ਕੇ ਸਾਰੇ ਰਲ ਰਲਾ ਕੇ ਚੁੱਕ ਲੈਣ ਤੇ ਮਾਮਲਾ ਪਾਰ ਹੈ। ਜੀ ਬਿਲਕੁਲ, ਮੌਸਮ ਖਰਾਬ ਆ ਤਾਂ ਕਰਕੇ ਵੀ ਲੋਕਾਂ ਦੀਆਂ ਜਿਹੜੀਆਂ
ਦਿੱਕਤਾਂ ਨੇ, ਆੜ੍ਹਤੀਆਂ ਦੀ ਜਿਹੜੀ ਚਿੰਤਾ ਉਹ ਜਾਇਜ਼ ਵੀ ਕਹੀ ਜਾ ਸਕਦੀ ਹੈ। ਤਾਂ ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਅਹਿਮ ਜਾਣਕਾਰੀਆਂ ਦੇ ਲਈ। ਜੀ। ਸੋ ਦਰਸ਼ਕੋ, ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਪੰਜਾਬ ਤੋਂ ਜੁੜੇ ਸਨ, ਜਿਨ੍ਹਾਂ ਦੇ ਨਾਲ ਆਪਾਂ ਕਣਕ ਦੀ ਚੁਕਾਈ ਤੋਂ ਲੈ ਕੇ ਜਿਹੜਾ ਡੀਐਫਐਸਓ ਨੂੰ ਦਫ਼ਤਰ ਦੇ ਵਿੱਚ ਬੰਦੀ ਬਣਾਇਆ, ਉੱਥੋਂ ਲੈ ਕੇ ਡੇਰਾ ਮੁਖੀ ਤੱਕ ਚਰਚਾ ਕੀਤੀ, ਪ੍ਰੋਡਕਸ਼ਨ ਵਾਰੰਟ ਦੀ ਚਰਚਾ ਕੀਤੀ, ਵਿਕਰਮ ਮਜੀਠੀਆ ਦੀ ਚਰਚਾ ਕੀਤੀ, ਸਮੇਤ ਸੈਣੀ ਦੀ ਚਰਚਾ ਕੀਤੀ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਿਸ ਤਾਬੜਤੋੜ ਹਮਲੇ ਕੀਤੇ ਨੇ ਪੰਜਾਬ ਸਰਕਾਰ ਤੇ, ਮਾਨ ਸਰਕਾਰ ਤੇ, ਉਹਦੇ ਤੇ ਚਰਚਾ ਤੇ ਨਾਲ-ਨਾਲ ਹਲਕਾ ਲਾਂਬਾ ਤੇ ਕੇਜਰੀਵਾਲ ਦੇ ਬਾਰੇ ਚਰਚਾ ਕੀਤੀ ਆ। ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਈ ਹੋਰ ਅਹਿਮ ਖਬਰਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਕਈ ਹੋਰ ਦੇਸ਼ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਤੁਹਾਨੂੰ ਜਾਣਕਾਰੀਆਂ ਦਿਆਂਗੇ। ਪਰ ਇੱਥੇ ਰੁਕਣਾ ਪੈਣਾ ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਕਿ ਅਹਿਮ ਹੋਰ ਖਬਰਾਂ ਵੱਲ ਵੀ ਵਧਦੇ ਹਾਂ, ਰੁਖ ਕਰਦੇ ਹਾਂ ਕੌਮਾਂਤਰੀ ਖਬਰ ਦਾ। ਗੱਲ ਕਰਾਂਗੇ ਅਫਗਾਨਿਸਤਾਨ ਦੀ। ਅਫਗਾਨਿਸਤਾਨ ਦੇ ਵਿੱਚ ਲੜੀਵਾਰ ਬੰਬ ਧਮਾਕੇ ਹੋਏ ਨੇ ਤੇ ਉਹਨਾਂ ਦੇ ਵਿੱਚ ਘੱਟੋ ਘੱਟ 11 ਜਣਿਆਂ ਦੀ ਮੌਤ ਹੋ ਗਈ ਹੈ ਤੇ 40 ਹੋਰ ਜ਼ਖਮੀ ਦੱਸੇ ਗਏ ਨੇ। ਪੁਲਿਸ ਨੇ ਇਹ ਗੱਲ ਕਹੀ ਹੈ ਕਿ ਇਸਲਾਮਿਕ ਸਟੇਟ ਨੇ ਮਜ਼ਾਰੇ ਸ਼ਰੀਦ ਮਸਜਿਦ ਦੇ ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਹੁਣ ਤੱਕ ਜ਼ਿਆਦਾਤਰ ਧਮਾਕੇ ਘੱਟ ਗਿਣਤੀ ਸ਼ੀਆ ਮੁਸਲਿਮ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਧਮਾਕੇ ਕਰਨ ਦਾ ਤਰੀਕਾ ਇਸਲਾਮਿਕ ਸਟੇਟ ਦੇ ਨਾਲ ਸੰਬੰਧਿਤ ਜਥੇਬੰਦੀ ਇਸਲਾਮਿਕ ਸਟੇਟ ਇਨ ਖੁਰਾਸਾਨ ਪ੍ਰੋਵਿੰਸ ਦੇ ਤਰੀਕੇ ਵਰਗਾ ਦੱਸਿਆ ਗਿਆ। ਉੱਤਰੀ ਮਜ਼ਾਰੇ ਸ਼ਰੀਫ ਹਸਪਤਾਲ ਦੇ ਡਾਕਟਰ ਅਨਵਰੀ ਨੇ ਇਹ ਗੱਲ ਦੱਸੀ ਹੈ ਕਿ ਉੱਤਰੀ ਮਜ਼ਾਰੇ ਸ਼ਰੀਫ ਦੇ ਵਿੱਚ 4 ਧਮਾਕੇ ਹੋਏ ਸਨ, ਜਿਨ੍ਹਾਂ ਦੇ ਵਿੱਚ 10 ਜਣਿਆਂ ਦੇ ਕਰੀਬ ਜਿਹੜੇ ਆ ਮਾਰੇ ਗਏ, ਜਦੋਂ ਕਿ ਕਈ ਹੋਰ ਜਾਣੇ ਗੰਭੀਰ ਜ਼ਖਮੀ ਸਨ। ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹੋਰ ਮੌਤ ਹੋ ਗਈ ਤੇ ਮੌਤਾਂ ਦਾ ਅੰਕੜਾ 11 ਟੱਪ ਗਿਆ, ਜਦੋਂ ਕਿ 40 ਤੋਂ ਵੱਧ ਜ਼ਖਮੀ ਦੱਸੇ ਗਏ ਨੇ। ਇੱਕ ਧਮਾਕਾ ਜਿਹੜਾ ਉਹ ਦੋਕਨ ਮਸਜਿਦ ਦੇ ਵਿੱਚ ਨਮਾਜ਼ ਦੇ ਦੌਰਾਨ ਹੋਇਆ। ਉਧਰ ਦੂਜੇ ਪਾਸੇ ਰਾਜਧਾਨੀ ਕਾਬੁਲ ਦੇ ਵਿੱਚ ਵੀ ਸੜਕ ਕਿਨਾਰੇ ਹੋਏ ਧਮਾਕੇ ਦੇ ਵਿੱਚ 2 ਬੱਚੇ ਜ਼ਖਮੀ ਦੱਸੇ ਗਏ ਨੇ। ਤੀਜਾ ਧਮਾਕਾ ਉੱਤਰੀ ਕਦੁੰਜ ਸੂਬੇ ਦੇ ਵਿੱਚ ਹੋਇਆ ਸੀ। ISK 2014 ਤੋਂ ਮੁਲਕ ਦੇ ਵਿੱਚ ਸਰਗਰਮ ਆ ਤੇ ਇਸ ਨੂੰ ਸੱਤਾ ਤੇ ਕਾਬਜ਼ ਤਾਲਿਬਾਨ ਦੇ ਲਈ ਵੱਡੀ ਚੁਣੌਤੀ ਜਿਹੜਾ ਉਹ ਮੰਨਿਆ ਜਾਂਦਾ ਹੈ। ਰੁਖ ਕਰਦੇ ਹਾਂ ਭਾਰਤ ਦੀਆਂ ਖਬਰਾਂ ਦਾ। ਜਗਨੇਸ਼ ਮੇਵਾਨੀ ਦੀ ਗੱਲ ਕਰਾਂਗੇ। ਅਸਾਮ ਪੁਲਿਸ ਨੇ ਗੁਜਰਾਤ ਦੇ ਵਿਧਾਇਕ ਜਗਨੇਸ਼ ਮੇਵਾਨੀ ਨੂੰ ਦੇਰ ਰਾਤ ਇੱਕ ਟਵੀਟ ਦੇ ਸਬੰਧ ਦੇ ਵਿੱਚ ਸੂਬੇ ਦੇ ਪਾਲਨਪੁਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਇਹ ਦਿੱਤੀ ਗਈ ਹੈ ਕਿ ਮੇਵਾਨੀ ਨੂੰ ਹਵਾਈ ਜਹਾਜ਼ ਦੇ ਰਾਹੀਂ ਅਸਾਮ ਭੇਜ ਦਿੱਤਾ ਗਿਆ। ਉਸ ਨੂੰ ਪਹਿਲਾਂ ਗੁਹਾਟੀ ਲਿਆਂਦਾ ਗਿਆ ਸੀ, ਫਿਰ ਕੋਕੜਾ ਝਾੜ ਲਿਜਾਇਆ ਗਿਆ। ਮੇਵਾਨੀ ਦੇ ਸਹਿਯੋਗੀ ਨੇ ਸੁਰੇਸ਼ ਜਾਟ ਤੇ ਉਹਨਾਂ ਨੇ ਦੱਸਿਆ ਕਿ ਗੁਜਰਾਤ ਦੇ ਉੱਘੇ ਦਲਿਤ ਭਾਈਚਾਰੇ ਦੇ ਨੇਤਾ ਮੇਵਾਨੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 ਏ ਦੇ ਤਹਿਤ FIR ਦਰਜ ਹੋਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਹ ਕੇਸ ਅਸਾਮ ਦੇ ਕੋਕਰਾਝਾਰ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਹੈ। ਜਾਟ ਨੇ ਕਿਹਾ ਕਿ ਅਸਾਮ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ ਦੇ ਮੁਤਾਬਕ ਮੇਵਾਨੀ ਦੇ ਕੁਝ ਪੁਰਾਣੇ ਟਵੀਟ ਦੇ ਆਧਾਰ ਤੇ FIR ਦਰਜ ਕੀਤੀ ਗਈ ਹੈ। ਰੁਕ ਕਰਦੇ ਹਾਂ ਕੋ ਲੋਕੇਸ਼ਨ ਘੁਟਾਲੇ ਨਾਲ ਜੁੜੀ ਖਬਰ ਦੀ, ਜਿਹਦੇ ਵਿੱਚ CBI ਵੱਲੋਂ NSE ਦੀ ਸਾਬਕਾ CEO ਚਿਤਰਾ ਰਾਮਕ੍ਰਿਸ਼ਨ ਅਤੇ ਆਨੰਦ ਸੁਬਰਾਮਨੀਅਮ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। CBI ਨੇ NSE ਦੀ ਸਾਬਕਾ MD ਅਤੇ CEO ਚਿਤਰਾ ਰਾਮਕ੍ਰਿਸ਼ਨ ਅਤੇ ਸਾਬਕਾ ਗਰੁੱਪ ਆਪਰੇਟਿੰਗ ਅਫਸਰ ਆਨੰਦ ਸੁਬਰਾਮਨੀਅਮ ਦੇ ਖਿਲਾਫ ਕੋ ਲੋਕੇਸ਼ਨ ਘੁਟਾਲਾ ਮਾਮਲੇ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। CBI ਵੱਲੋਂ ਕ੍ਰਮਵਾਰ 25 ਫਰਵਰੀ ਤੇ 6 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਮਕ੍ਰਿਸ਼ਨ ਅਤੇ ਸੁਬਰਾਮਨੀਅਮ ਦੋਵੇਂ ਨਿਆਇਕ ਹਿਰਾਸਤ ਦੇ ਵਿੱਚ ਨੇ। ਚਾਰਜਸ਼ੀਟ ਦੇ ਵਿੱਚ CBI ਨੇ ਇਹ ਦੋਸ਼ ਲਾਇਆ ਕਿ ਰਾਮਕ੍ਰਿਸ਼ਨ ਨੇ ਹੋਰਨਾਂ ਦੋਸ਼ਾਂ ਦੇ ਨਾਲ ਮੁੱਖ ਫੈਸਲਿਆਂ ਦੇ ਵਿੱਚ ਕਥਿਤ ਤੌਰ ਤੇ ਆਪਣੇ ਅਧਿਕਾਰਕ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੇਬੀ ਨੇ 11 ਫਰਵਰੀ ਨੂੰ ਰਾਮਕ੍ਰਿਸ਼ਨ ਅਤੇ ਹੋਰਾਂ ਤੇ ਮੁੱਖ ਰਣਨੀਤਿਕ ਸਲਾਹਕਾਰ ਦੇ ਤੌਰ ਤੇ ਸੁਬਰਾਮਨੀਅਮ ਦੀ ਨਿਯੁਕਤੀ ਅਤੇ ਸਮੂਹ ਸੰਚਾਲਨ ਅਧਿਕਾਰੀ ਅਤੇ MD ਦੇ ਸਲਾਹਕਾਰ ਵਜੋਂ ਉਹਨਾਂ ਨੂੰ ਮੁੜ ਅਹੁਦਾ ਦੇਣ ਦੇ ਵਿੱਚ ਕਥਿਤ ਪ੍ਰਸ਼ਾਸਕੀ ਕੁਤਾਹੀ ਦਾ ਦੋਸ਼ ਵੀ ਲਾਇਆ ਹੈ। ਰਾਮਕ੍ਰਿਸ਼ਨ ਨੇ ਸੇਬੀ ਨੂੰ ਦੱਸਿਆ ਕਿ ਇਹ ਇੱਕ ਨਿਰਾਕਾਰ ਰਹੱਸਮਈ ਯੋਗੀ ਈਮੇਲਾਂ ਦੇ ਰਾਹੀਂ ਫੈਸਲੇ ਲੈਣ ਦੇ ਵਿੱਚ ਉਹਦਾ ਮਾਰਗਦਰਸ਼ਨ ਕਰਦਾ ਸੀ। ਸੇਬੀ ਦੀ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ CBI ਨੇ ਕੋਲੋਕੇਸ਼ਨ ਘੁਟਾਲੇ ਦੇ ਵਿੱਚ ਆਪਣੀ ਜਾਂਚ ਵਧਾਉਂਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। CBI ਨੇ ਅਦਾਲਤ ਨੂੰ ਇਹ ਵੀ ਦੱਸਿਆ ਸੀਗਾ ਕਿ ਨਿਰਾਕਾਰ ਯੋਗੀ ਹੋਰ ਕੋਈ ਨਹੀਂ ਸਗੋਂ ਸੁਬਰਾਮਨੀਅਮ ਹੈ, ਜੋ ਉਸ ਦੇ ਫੈਸਲਿਆਂ ਦਾ ਕਥਿਤ ਲਾਭਪਾਤਰੀ ਸੀ। ਗੱਲ ਕਰਦੇ ਹਾਂ ਸਿਆਸਤ ਦੇ ਨਾਲ ਜੁੜੀ ਖਬਰ ਦੀ। ਗੱਲ ਕਰਦੇ ਹਾਂ ਸਚਿਨ ਪਾਇਲਟ ਦੀ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਵੱਲੋਂ ਗਠਿਤ ਕਮੇਟੀ ਰਾਹੀਂ ਰਾਜਸਥਾਨ ਦੀ ਸਰਕਾਰ ਦੇ ਵਿੱਚ ਜੋ ਕਦਮ ਚੁੱਕੇ ਗਏ ਨੇ ਉਸੇ ਦਿਸ਼ਾ ਦੇ ਵਿੱਚ ਅੱਗੇ ਕੰਮ ਕਰਨ ਦੀ ਲੋੜ ਹੈ, ਤਾਂ ਜੋ ਅਗਲੇ ਵਰੇ ਇੱਕ ਵਾਰ ਮੁੜ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦੇਵੇਗੀ ਉਸ ਨੂੰ ਪੂਰਾ ਕਰਨਗੇ, ਪਰ ਉਹ ਸਿਰਫ ਇੰਨਾ ਹੀ ਚਾਹੁੰਦੇ ਨੇ ਕਿ ਰਾਜਸਥਾਨ ਦੇ ਵਿੱਚ ਹਰ 5 ਵਰਿਆਂ ਬਾਅਦ ਸਰਕਾਰ ਬਦਲਣ ਦੀ ਦਹਾਕਿਆਂ ਪੁਰਾਣੀ ਰੀਤ ਇਸ ਵਾਰ ਖਤਮ ਹੋਣੀ ਚਾਹੀਦੀ ਹੈ। ਉਹਨਾਂ ਤੋਂ ਇੱਕ ਦਿਨ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ। ਪਾਇਲਟ ਨੇ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਜਿਹੜੀਆਂ ਖਬਰਾਂ ਆਪਾਂ ਪੰਜਾਬ ਤੋਂ ਸੁਣਦੇ ਆ, ਜਿਹੜੇ ਰਫੜ ਆਪਾਂ ਪੰਜਾਬ ਤੋਂ ਸੁਣਦੇ ਆ, ਕਾਂਗਰਸ ਪਾਰਟੀ ਦੇ ਵਿੱਚ ਸੇਮ ਉਹੀ ਰਫੜ ਗੁਜਰਾਤ ਦੇ ਵਿੱਚ ਨੇ, ਸੇਮ ਉਹੀ ਰਫੜ ਰਾਜਸਥਾਨ ਦੇ ਵਿੱਚ ਨੇ, ਮੱਧ ਪ੍ਰਦੇਸ਼ ਦੇ ਵਿੱਚ ਨੇ। ਮੱਧ ਪ੍ਰਦੇਸ਼ ਦੇ ਵਿੱਚ ਤਾਂ ਸਿੰਧੀਆ ਜਿਹੜੇ ਨੇ ਉਹ ਇੱਕ ਵਾਰੀ ਪਾਰਟੀ ਛੱਡ ਕੇ ਚਲੇ ਗਏ ਨੇ, BJP ਨੂੰ ਜੁਆਇਨ ਕਰ ਗਏ ਨੇ। ਉਹ ਸਿੰਧੀਆ ਪਰਿਵਾਰ
ਕਾਫੀ ਪਹਿਲਾਂ ਕਾਂਗਰਸ ਦੇ ਵਿੱਚ ਆਇਆ ਸੀ, ਪਰ ਉਸ ਤੋਂ ਬਾਅਦ ਉੱਥੇ ਜੋ ਕਾਂਗਰਸ ਦੀ ਧੜੇਬੰਦੀ ਚੱਲੀ, ਜਿਸ ਤਰੀਕੇ ਨਾਲ ਯੂਥ ਲੀਡਰਸ ਨੂੰ ਦਰਕਨਾਰ ਕੀਤਾ ਗਿਆ, ਸਾਈਡਲਾਈਨ ਕੀਤਾ ਗਿਆ, ਤਾਂ ਉਸ ਤੋਂ ਬਾਅਦ ਸਿੰਧੀਆ ਭਾਜਪਾ ਦੇ ਵਿੱਚ ਚਲੇ ਗਏ। ਠੀਕ ਇਸੇ ਤਰ੍ਹਾਂ ਦੇ ਹਾਲਾਤ ਰਾਜਸਥਾਨ ਦੇ ਵਿੱਚ ਵੀ ਸਨ। ਉਹ ਕੋਈ ਸਮਾਂ ਸੀ ਜਦੋਂ ਸਚਿਨ ਪਾਇਲਟ ਨੂੰ ਹਾਸ਼ੀਆਗ੍ਰਸਤ ਕਰ ਦਿੱਤਾ ਗਿਆ ਸੀ। ਫਿਰ ਪਾਇਲਟ ਬਾਰੇ ਵੀ ਖਬਰਾਂ ਆਈਆਂ ਕਿ ਇਹ ਵੀ ਆਪਣਾ ਧੜਾ ਲੈ ਕੇ ਕਾਂਗਰਸ ਨੂੰ ਟਾਟਾ ਬਾਏ ਬਾਏ ਕਹਿ ਸਕਦੇ ਨੇ, ਪਰ ਐਨ ਮੌਕੇ ਤੇ ਪਾਇਲਟ ਨੂੰ ਵਰਚਾ ਲਿਆ ਗਿਆ ਤੇ ਪਾਇਲਟ ਕਾਂਗਰਸ ਦੇ ਵਿੱਚ ਬਣੇ ਰਹੇ। ਸਿਆਸੀ ਮਾਹਰ ਦੱਸਦੇ ਨੇ ਕਿ ਕਾਂਗਰਸ ਦੀ ਸਰਕਾਰ ਜਿਹੜੀ ਰਾਜਸਥਾਨ ਦੇ ਵਿੱਚ ਬਣੀ ਆ, ਉਹਦੇ ਵਿੱਚ ਪਾਇਲਟ ਦਾ ਬਹੁਤ ਵੱਡਾ ਯੋਗਦਾਨ ਸੀ। ਪਾਇਲਟ ਨੇ ਜ਼ਮੀਨ ਤੇ ਬਹੁਤ ਕੰਮ ਕੀਤਾ, ਜਦਕਿ ਅਸ਼ੋਕ ਗਹਿਲੋਤ ਆਪਣੇ ਹੀ ਕੁਝ ਚਾਪਲੂਸ ਟਾਈਪ ਬੰਦਿਆਂ ਦੇ ਘਿਰੇ ਹੋਣ ਕਰਕੇ ਜ਼ਮੀਨ ਤੇ ਉਹ ਜਾਦੂ ਨਹੀਂ ਸੀ ਬਿਖੇਰ ਸਕੇ। ਪਰ ਦੱਸਦੇ ਆ ਕਿ ਅਸ਼ੋਕ ਗਹਿਲੋਤ ਦੀ ਗਾਂਧੀ ਪਰਿਵਾਰ ਦੇ ਵਿੱਚ ਕਾਫੀ ਪੈਠ ਹੈ, ਇਸ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੇ ਕਾਬਜ਼ ਅਸ਼ੋਕ ਗਹਿਲੋਤ ਹੀ ਹੈ। ਖੈਰ, ਆਪਾਂ ਕਸ਼ਮੀਰ ਵੱਲ ਦਾ ਰੁਖ ਕਰਦੇ ਹਾਂ। ਕਸ਼ਮੀਰ ਵਾਦੀ ਦੇ ਕਈ ਉਚਾਈ ਵਾਲੇ ਸਥਾਨਾਂ ਤੇ ਤਾਜ਼ਾ ਬਰਫ਼ਬਾਰੀ ਹੋਈ ਆ, ਜਦੋਂ ਕਿ ਨੀਵੇਂ ਇਲਾਕਿਆਂ ਦੇ ਵਿੱਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਸਥਿਤ ਗੁਲਮਰਗ, ਬਾਂਦੀਪੋਰਾ ਦੇ ਵਿੱਚ ਗੁਰੇਜ਼, ਕੁਪਵਾੜਾ ਦੇ ਵਿੱਚ ਮਾਸ਼ਿਲ ਅਤੇ ਗੰਦਰਬਲ ਦੇ ਵਿੱਚ ਸੋਨਮਰਗ ਸਮੇਤ ਕਈ ਇਲਾਕਿਆਂ ਦੇ ਵਿੱਚ ਤਾਜ਼ਾ ਬਰਫ਼ਬਾਰੀ ਜਿਹੜੀ ਹੈ ਉਹ ਦਰਜ ਕੀਤੀ ਗਈ ਆ। ਰੁਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਗੱਲ ਕਰਦੇ ਹਾਂ ਪਟਿਆਲਾ ਦੀ। ਪਟਿਆਲਾ ਦੇ ਸਨੌਰ ਦੇ ਪਿੰਡ ਮੀਰਾਂਪੁਰ ਤੋਂ ਖਬਰ ਆ ਰਹੀ ਹੈ ਕਿ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਬੜੀ ਮੰਦਭਾਗੀ ਖਬਰ ਹੈ, ਦੁਖਦਾਈ ਖਬਰ ਹੈ, ਔਰ ਖੁਦਕੁਸ਼ੀਆਂ ਦਾ ਦੌਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚੱਲ ਪਿਆ, ਜਿਹੜਾ ਕਿ ਚਿੰਤਾਜਨਕ ਹੈ। ਪਤਾ ਲੱਗਿਆ ਹੈ ਵੀ ਇਸ ਕਿਸਾਨ ਨੇ ਠੇਕੇ ਤੇ ਜ਼ਮੀਨ ਲਈ ਸੀ ਤੇ ਉਸ ਜ਼ਮੀਨ ਦੇ ਵਿੱਚੋਂ ਕਣਕ ਦਾ ਝਾੜ ਘੱਟ ਨਿਕਲਿਆ ਤੇ ਇਹਨੇ ਇਸ ਕਰਕੇ ਤੰਗੀ ਤੁਰਸ਼ੀਆਂ ਕਰਕੇ ਖੁਦਕੁਸ਼ੀ ਕਰ ਲਈ। ਕ੍ਰਿਸ਼ਨ ਹਰਜਿੰਦਰ ਸਿੰਘ ਪੁੱਤਰ ਮੁਲਖਰਾਜ 45 ਸਾਲ ਦਾ ਸੀ। ਕਿਸਾਨ ਹਰਜਿੰਦਰ ਸਿੰਘ ਪੁੱਤਰ ਮੁਲਖਰਾਜ 45 ਸਾਲ ਦਾ ਸੀ। ਦੱਸਿਆ ਗਿਆ ਹੈ ਕਿ ਉਹਦੇ ਸਿਰ ਤੇ ਕਰਜ਼ਾ ਵੀ ਸੀ। ਹਰਜਿੰਦਰ ਸਿੰਘ ਨੇ ਕਰਜ਼ਾ ਲਾਉਣ ਦੇ ਲਈ ਠੇਕੇ ਤੇ ਜ਼ਮੀਨ ਵੀ ਲਈ ਸੀ, ਪਰ ਕੁਦਰਤੀ ਕਰੋਪੀ ਕਰਕੇ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ, ਜਿਸ ਕਰਕੇ ਉਹ ਹੋਰ ਪਰੇਸ਼ਾਨ ਹੋ ਗਿਆ। ਪਰ ਉਹ ਚਰਚਾ ਕਰਦੇ ਆ ਕਿ ਕਣਕ ਦੇ ਝਾੜ ਘੱਟ ਆ, ਘੱਟ ਆ, ਘੱਟ ਆ, ਪਰ ਬਾਵਜੂਦ ਇਸ ਦੇ ਕਿਸਾਨਾਂ ਨੂੰ ਕੋਈ ਐਸੀ ਵਿਵਸਥਾ ਨਹੀਂ ਹੈ ਉਹਨਾਂ ਕੋਲੇ ਕਿ ਉਹ ਕਣਕ ਦੇ ਝਾੜ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਾਨਸਿਕ ਜਿਹੜੀ ਉਹਨਾਂ ਨੂੰ ਤੌਰ ਤੇ ਇੰਨੇ ਕੁ ਪ੍ਰਪੱਕ ਹੋਣ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਗਲੀ ਜਿਹੜੀ ਫਸਲ ਆਉਣੀ ਆ, ਉਹਦੇ 'ਚ ਸਰਕਾਰ ਨੇ ਇਹ ਵਿਵਸਥਾ ਕੀਤੀ ਹੈ ਕਿ ਉਹਨਾਂ ਦੇ ਘਾਟੇ ਵਾਧੇ ਪੂਰੇ ਹੋ ਜਾਣਗੇ। ਕਿਸਾਨੀ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ। ਕਿਸਾਨੀ ਬੇਸ਼ੱਕ ਸਿਆਸੀ ਲੀਡਰ ਸਟੇਜਾਂ ਤੋਂ ਵੀ ਕਿਸਾਨੀ ਨੂੰ ਮੁੱਖ ਧੁਰਾ ਮੰਨਦੇ ਨੇ, ਪਰ ਪਾਲਿਸੀਆਂ ਦੇ ਵਿੱਚ ਕਿਸਾਨੀ ਜਿਹੜੀ ਹੈ ਉਹ ਮੁੱਖ ਧੁਰਾ ਨਹੀਂ ਹੈ। ਗੱਲ ਕਰਦੇ ਹਾਂ ਪ੍ਰਬੰਧਕ ਮੋਹਨ ਸਿੰਘ ਸੰਧੂ ਦੀ, ਜਿਹੜੇ ਕਿ ਇਪਟਾ ਦੇ ਰੰਗਮੰਚੀ ਸਨ, ਪਰ ਇਸ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ। ਇਪਟਾ ਦੇ ਪੰਜਾਬ ਦੇ ਮੁੱਢਲੇ ਕਾਰਕੁਨ ਸਵਰਨ ਸਿੰਘ ਸੰਧੂ ਨੂੰ ਉਦੋਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਵੱਡੇ ਭਰਾ ਲੋਕ ਪੱਖੀ ਵਿਚਾਰਧਾਰਾ ਦੇ ਧਾਰਨੀ ਅਤੇ ਕਈ ਦਹਾਕੇ ਇਪਟਾ ਦੀਆਂ ਪੰਜਾਬ ਵਿਚਲੀਆਂ ਸੱਭਿਆਚਾਰਕ ਅਤੇ ਰੰਗਮੰਚੀ ਸਰਗਰਮੀਆਂ ਦੇ ਪ੍ਰਬੰਧਕਾਂ ਦੇ ਵਿੱਚ ਸ਼ਾਮਲ ਰਹੇ ਮੋਹਨ ਸਿੰਘ ਸੰਧੂ ਦਾ 86 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਜਾਂ ਹੋਰ ਜਿਹੜੀ ਉਹਨਾਂ ਦੀ ਟੀਮ ਹੈ, ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦਾ ਜਿਹੜਾ ਅੰਤਿਮ ਅਰਦਾਸ ਹੈ ਜਿਹੜੀ ਉਹਨਾਂ ਦੀ ਜਾਂ ਉਹਨਾਂ ਦੇ ਸ਼ਰਧਾਂਜਲੀ ਸਮਾਗਮ 17 ਅਪ੍ਰੈਲ ਨੂੰ ਸਵੇਰੇ 11 ਕੁ ਵਜੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਗੇ। ਪਿੰਡ ਲੱਦੇਵਾਲਾ ਦੇ ਵਿੱਚ ਇਹ ਜਿਹੜੇ ਆ ਸ਼ਰਧਾਂਜਲੀ ਸਮਾਗਮ ਹੋਣਗੇ। ਸੋ ਪੰਜਾਬ ਦੀਆਂ ਜੇ ਹੋਰ ਅਹਿਮ ਖਬਰਾਂ ਦੀ ਗੱਲ ਕਰ ਲਈਏ ਆਪਾਂ, ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਵੀ ਦਿੱਤੀ ਹੈ, ਤੇ ਉਹ ਨਾਭਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਬ ਸਾਂਝੀਵਾਲਤਾ, ਧਾਰਮਿਕ ਆਜ਼ਾਦੀ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਾ ਪ੍ਰਚਾਰ ਕੀਤਾ ਸੀ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ। ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸ਼ੁਭ ਦਿਹਾੜੇ ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਜਾਂ ਹੋਰ ਜਿੰਨੇ ਵੀ ਦੁਨੀਆ ਦੇ ਵਿੱਚ ਬੈਠੇ ਨੇ ਸਿੱਖ ਭਾਈਚਾਰੇ ਜਾਂ ਪੰਜਾਬੀ ਭਾਈਚਾਰੇ ਦੇ ਲੋਕ, ਤਾਂ ਉਹਨਾਂ ਨੂੰ ਮੈਂ ਵਧਾਈ ਦਿੰਦਾ। ਉਹਨਾਂ ਨੇ ਸਾਰੀ ਹੀ ਦੁਨੀਆ ਨੂੰ ਜਿਹੜਾ ਵਾ ਬਾਣੀ ਤੇ ਅਮਲ ਕਰਨ ਦੇ ਲਈ ਕਿਹਾ। ਵਧਾਈ ਦਿੰਦੇ ਉਹਨਾਂ ਨੇ ਕਿਹਾ ਕਿ ਸਾਡੇ ਲਈ ਬੜੀ ਜ਼ਰੂਰੀ ਹੈ ਕਿ ਮਨੁੱਖੀ ਏਕਤਾ ਬਣੀ ਰਹੇ, ਅਖੰਡਤਾ ਬਣੀ ਰਹੇ, ਅਹਿੰਸਾ ਤੋਂ ਅਸੀਂ ਦੂਰ ਰਹੀਏ ਤੇ ਭਾਈਚਾਰੇ ਦੀ ਅਦੁੱਤੀ ਮਿਸਾਲ ਜਿਹੜੀ ਸਾਡੇ ਨੌਵੇਂ ਪਾਤਸ਼ਾਹ ਜੀ ਨੇ ਕਾਇਮ ਕੀਤੀ ਸੀ, ਉਹਦੇ ਤੇ ਚੱਲ ਕੇ ਅਸੀਂ ਜਿਹੜੀ ਹੈ ਉਹਨਾਂ ਨੂੰ ਦਰਸਾਏ ਗਏ ਜਿਹੜੇ ਮਾਰਗ ਆ ਉਹਨਾਂ ਤੇ ਚੱਲਣ ਦਾ ਪ੍ਰਣ ਕਰੀਏ, ਤੇ ਇਹੀ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਜਿਹੜੀ ਹੈ ਅੱਜ ਦੀ ਮੁੱਖ ਲੋੜ ਆ। ਸੋ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵਾਪਰੀਆਂ ਕੁਝ ਅਹਿਮ ਹੋਰ ਘਟਨਾਵਾਂ ਦੀ, ਤਾਂ ਅਟਾਰੀ ਤੋਂ ਖਬਰ ਆ ਰਹੀ ਹੈ ਕਿ ਜਿਹੜਾ ਜੱਥਾ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਵਿਸਾਖੀ ਮਨਾਉਣ ਗਿਆ ਸੀ, ਭਾਰਤੀ ਜੱਥਾ, ਤਾਂ ਉਹ ਜਿਹੜਾ ਉਹ ਵਾਪਸ ਮੁੜਿਆ ਹੈ। ਤਾਂ ਇਸ ਬਾਬਤ ਜਿਹੜੀਆਂ ਉੱਥੋਂ ਦੀਆਂ ਮੀਡੀਆ ਰਿਪੋਰਟਾਂ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ
ਪਾਕਿਸਤਾਨ ਦੇ ਵਿੱਚ ਜਿਹੜਾ ਵਿਸਾਖੀ ਪੁਰਬ ਮਨਾਉਣ ਤੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਬਾਅਦ ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਵਾਹਗਾ ਅਟਾਰੀ ਸਰਹੱਦ ਦੇ ਰਾਹੀਂ ਵਤਨ ਪਰਤਿਆ ਹੈ। ਵਿਸਾਖੀ ਮਨਾਉਣ ਦੇ ਲਈ ਭਾਰਤ ਤੋਂ 1949 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜੱਥਾ 12 ਅਪ੍ਰੈਲ ਨੂੰ ਰਵਾਨਾ ਹੋਇਆ ਸੀ, ਜਦੋਂ ਕਿ ਗੁਰਦੁਆਰਾ ਪੰਜਾ ਸਾਹਿਬ ਜਾਂਦੇ ਇੱਕ ਸ਼ਰਧਾਲੂ ਦੀ ਰਸਤੇ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਵੀ ਹੋ ਗਈ ਸੀ। ਵਤਨ ਵਾਪਸੀ ਮੌਕੇ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਸ਼ਰਧਾਲੂ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਹਸਨਾ ਦਾਲ ਵਿਖੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਸਿੱਖ ਸੰਗਤਾਂ ਵੱਲੋਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਾਮਲ ਹੋਏ। ਹਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਜਿਹੜਾ ਸਿੱਖ ਸ਼ਰਧਾਲੂਆਂ ਦਾ ਜੱਥਾ ਉਹਨਾਂ ਨੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਤੋਂ ਇਲਾਵਾ ਲਾਹੌਰ ਸਥਿਤ ਸਥਾਨਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ। ਵਤਨ ਪਰਤੇ ਵੱਖ-ਵੱਖ ਸਿੱਖ ਸ਼ਰਧਾਲੂਆਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਦੌਰਾਨ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਕਿਰਾਇਆ ਜਿਹੜਾ ਉਹ ਵਸੂਲਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਵਿੱਚ ਵਸਦੇ ਕਈ ਸਿੱਖ ਸ਼ਰਧਾਲੂਆਂ ਦੀ ਹਾਲਤ ਵੀ ਖਸਤਾ ਹੋਈ ਪਈ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਇਸ ਵਾਰ ਗੁਰਦੁਆਰਾ ਜਿਹੜੇ ਸਾਹਿਬ ਦੇ ਬਾਜ਼ਾਰ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਪੰਜਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਨਹੀਂ ਸੀ ਜਾਣ ਦਿੱਤਾ ਗਿਆ। ਲਾਹੌਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਨੇੜਲੇ ਬਾਜ਼ਾਰ ਦੇ ਵਿੱਚ ਹੀ ਜਾਣ ਦਿੱਤਾ ਗਿਆ, ਦੂਰ ਨਹੀਂ ਸੀ ਤੁਸੀਂ ਜਾ ਸਕਦੇ। ਬਖਸ਼ੀਸ਼ ਸਿੰਘ ਦੱਸਦੇ ਨੇ ਕਿ ਪਾਕਿਸਤਾਨ ਦੇ ਪਿੰਡ ਜਾਮਣੀਆਂ, ਜਿੱਥੇ ਗੁਰੂ ਨਾਨਕ ਦੇਵ ਜੀ 3 ਵਾਰ ਗਏ ਸਨ, ਉੱਥੇ ਮੌਜੂਦ ਗੁਰਦੁਆਰਾ ਸਾਹਿਬ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਤੇ ਔਕਫ ਬੋਰਡ ਦੇ ਅਧਿਕਾਰੀਆਂ ਤੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਜਿਹੜੀ ਹੈ ਉਹ ਕਰਾਈ ਜਾਣੀ ਚਾਹੀਦੀ ਹੈ। ਅਗਲੀ ਖਬਰ ਜਹਾਂਗੀਰਪੁਰੀ ਇਲਾਕੇ ਦੇ ਨਾਲ ਜੁੜੀ ਹੈ। ਸੁਪਰੀਮ ਕੋਰਟ ਨੇ ਇਹਨਾਂ ਮਸਲਿਆਂ ਦੇ ਵਿੱਚ ਆਪਣੇ ਅਗਲੇ ਹੁਕਮਾਂ ਤੱਕ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਨੇ। ਸੁਪਰੀਮ ਕੋਰਟ ਨੇ ਜਹਾਂਗੀਰਪੁਰੀ ਕਬਜ਼ੇ ਢਾਉਣ ਦੇ ਮਾਮਲੇ ਦੇ ਵਿੱਚ ਅਗਲੇ ਹੁਕਮਾਂ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਨੇ। ਉਸ ਨੇ ਜਮੀਅਤ ਉਲੇਮਾ ਇਹ ਹਿੰਦ ਦੀ ਪਟੀਸ਼ਨ ਤੇ ਉੱਤਰੀ ਦਿੱਲੀ ਨਗਰ ਨਿਗਮ ਯਾਨੀ ਕਿ NDMC ਦੇ ਅਤੇ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸਣਾ ਬਣਦਾ ਹੈ ਕਿ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ 2 ਹਫ਼ਤਿਆਂ ਦੇ ਬਾਅਦ ਕੀਤੀ ਜਾਣੀ ਹੈ। ਉਧਰ ਦੂਜੇ ਪਾਸੇ ਜਗਨੇਸ਼ ਭਵਾਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਵੀ ਐਕਟਿਵ ਹੋ ਗਈ ਹੈ, ਸਰਗਰਮ ਨਜ਼ਰ ਆ ਰਹੀ ਹੈ। ਅਸਾਮ ਪੁਲਿਸ ਵੱਲੋਂ ਗੁਜਰਾਤ ਦੇ ਵਿਧਾਇਕ ਜਗਨੇਸ਼ ਭਵਾਨੀ ਦੀ ਗ੍ਰਿਫਤਾਰੀ ਨੂੰ ਗੈਰ ਜਮਹੂਰੀ ਤੇ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਕਾਂਗਰਸ ਨੇ ਇਹ ਦੋਸ਼ ਲਾਇਆ ਕਿ ਸ਼ਹਿਨਸ਼ਾਹ ਘਬਰਾਏ ਹੋਏ ਨੇ। ਇੱਥੇ ਦੱਸਣਾ ਬਣਦਾ ਕਿ ਸ਼ਹਿਨਸ਼ਾਹ ਸ਼ਬਦ ਅਸੀਂ ਆਪਣੀ ਤਰਫੋਂ ਨਹੀਂ ਵਰਤ ਰਹੇ, ਸ਼ਹਿਨਸ਼ਾਹ ਸ਼ਬਦ ਵਰਤਿਆ ਰਾਹੁਲ ਗਾਂਧੀ ਨੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਜੀ, ਤੁਸੀਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਸੱਚ ਨੂੰ ਕਦੇ ਵੀ ਕੈਦ ਨਹੀਂ ਕੀਤਾ ਜਾ ਸਕਦਾ। ਮੁੱਖ ਜਿਹੜੇ ਬੁਲਾਰੇ ਆ ਪਾਰਟੀ ਦੇ ਸੁਰਿੰਦਰਜੀਤ ਸੁਰਜੇਵਾਲਾ, ਉਹਨਾਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਵਿਰੋਧੀ ਧਿਰਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਔਰ ਜਿਹੜੇ ਲੋਕ ਮੋਦੀ ਸਰਕਾਰ ਦੇ ਵਿੱਚ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਡਰਾਇਆ ਜਾ ਰਿਹਾ ਹੈ। ਤਾਂ ਇੱਥੇ ਉਹਨਾਂ ਨੇ ਜਿਹੜਾ ਮੋਦੀ ਲਈ ਸ਼ਹਿਨਸ਼ਾਹ ਸ਼ਬਦ ਵੀ ਵਰਤਿਆ। ਉਹਨਾਂ ਨੇ ਕਿਹਾ ਕਿ ਸ਼ਹਿਨਸ਼ਾਹ ਘਬਰਾ ਗਏ ਨੇ, ਇਹ ਸ਼ਬਦ ਅਸੀਂ ਨਹੀਂ ਵਰਤਾਂਗੇ। ਸੋ ਪੰਜਾਬੀ ਰੇਡੀਓ USA ਦੇ ਖਬਰਾਂ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਜਾਂਦੇ ਨੇ ਸਾਡੇ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਉਹ ਜ਼ਰੀਆ ਨੇ ਤੁਹਾਡੇ ਤੱਕ ਪ੍ਰੋਗਰਾਮ ਲੈ ਕੇ ਆਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡੀ ਕੋਈ ਸਵਾਲ ਹੈ, ਤੁਸੀਂ ਕੋਈ ਸਲਾਹ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਜੀ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਨਿਮਾ ਸਹੋਤਾ। ਜੇਕਰ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ, ਏਅਰ ਬ੍ਰੇਕਾਂ ਦਾ ਕੰਮ ਕਰਾਉਣਾ, ਨਵੇਂ ਪੁਰਾਣੇ ਟਾਇਰ ਬਦਲਣੇ ਆ ਤਾਂ ਸੰਪਰਕ ਕੀਤਾ ਜਾ ਸਕਦਾ 209 277 0113 ਤੇ ਇਹਨਾਂ ਦੀ ਲੋਕੇਸ਼ਨ ਹੈ ਸੈਂਟਾਨੇਲਾ। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਅਟਵਾਲ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 559 800 0590। ਐਗਜ਼ੈਂਡਰ ਗਰੁੱਪ ਵਾਲੇ, ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਇਹਨਾਂ ਦਾ ਨੰਬਰ ਹੈ ਜੀ 855 905 2575।
ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਾਡੇ ਸੀਨੀਅਰ ਨਿਊਜ਼ ਪ੍ਰੋਡਿਊਸਰ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।